ਸੁਪਰੀਮ ਕੋਰਟ ਵਿੱਚ ਪੀੜਤਾ ਦਾ ਅੱਧੀ ਰਾਤ ਨੂੰ ਸੰਸਕਾਰ ਕਰਨ ਦੀ ਦੱਸੀ ਵਜ੍ਹਾ। ਹਾਂਜੀ, ਦੇਖੋ ਹਾਥਰਸ ਦੇ ਵਿੱਚ ਜੋ ਕੁਛ ਵਾਪਰਿਆ ਉਸ ਤੋਂ ਬਾਅਦ ਜੋ ਕੁਛ ਵਾਪਰਦਾ ਪਿਆ ਉਹ ਜਿੱਦਾਂ ਕਹਿ ਲਓ ਕਿ ਸਾਡੇ ਇਸ ਸਾਰੇ ਨਿਜ਼ਾਮ ਨੂੰ ਲੰਘਿਆ ਕਰਦਾ ਜਾ ਰਿਹਾ ਕਿ ਜਿਸ ਜੀ ਤਰੀਕੇ ਦੇ ਨਾਲ ਉੱਥੇ ਕੁੱਟ ਕਟਾਪਾ ਹੁੰਦਾ, ਜੋ ਵੀ ਜਾਣ ਦਾ ਯਤਨ ਕਰਦਾ, ਜਿਸ ਤਰੀਕੇ ਦੇ ਨਾਲ ਉੱਥੇ ਮੀਡੀਆ ਨਾਲ ਸਲੂਕ ਕੀਤਾ ਜਾਂਦਾ, ਉਸ ਤੋਂ ਬਾਅਦ ਸੰਜੇ ਸਿੰਘ ਤੇ ਸ਼ਾਹੀ ਤੱਕ ਦੌੜ ਦਿੱਤੀ ਜਾਂਦੀ ਆ, ਇੱਥੋਂ ਤੱਕ ਕਿ ਉਹਨਾਂ ਦਾ ਇੱਕ ਮੈਂਬਰ ਪਾਰਲੀਮੈਂਟ ਜਿਹੜੇ ਇਸ ਵੇਲੇ ਗੱਦੀ ਨਸ਼ੀਨ ਆ, ਸੱਤਾ 'ਚ ਆਸੀਨ ਆ, ਉਹਨਾਂ ਦਾ ਇੱਕ ਮੈਂਬਰ ਪਾਰਲੀਮੈਂਟ ਬਲਾਤਕਾਰੀ ਨੇ ਜਿਹੜੇ ਕਿ ਇਸ ਵੇਲੇ ਇਸੇ ਕੇਸ ਦੇ ਵਿੱਚ ਅੰਦਰ ਆ, ਉਹਨਾਂ ਦੀ ਜਾ ਕੇ ਮੁਲਾਕਾਤ ਕਰ ਆਉਂਦਾ ਹੈ। ਇਸੇ ਹੀ ਮਾਮਲੇ ਦੇ ਵਿੱਚ ਇੱਕ ਸਾਬਕਾ ਵਿਧਾਇਕ ਤੇ ਇੱਕ ਮੌਜੂਦਾ ਵਿਧਾਇਕ ਪੰਚਾਇਤਾਂ ਤੱਕ ਕਰ ਰਹੇ ਨੇ ਦੋਸ਼ੀਆਂ ਦੇ ਹੱਕ ਦੇ ਵਿੱਚ। ਤੁਸੀਂ ਹਿਸਾਬ ਲਾ ਲਓ ਜਿਸ ਤਰ੍ਹਾਂ ਤਿਰੰਗਾ ਯਾਤਰਾ ਕੱਢੀ ਸੀਗੀ ਕਠੂਏ ਦੇ ਵਿੱਚ, ਜਿਸ ਤਰੀਕੇ ਨਾਲ ਉਨਾਵ ਦੇ ਵਿੱਚ ਸਾਕਸ਼ੀ ਮਹਾਰਾਜ ਇੱਕ ਬਹੁਤ ਵੱਡੀ ਉੱਥੇ ਵੀ ਰੈਲੀ ਕੱਢਦੇ ਆ, ਬਹੁਤ ਵੱਡਾ ਪ੍ਰੋਟੈਸਟ ਕਰਦੇ ਆ, ਪਰ ਨਤੀਜਾ ਤੁਹਾਡੇ ਸਾਹਮਣੇ ਸਾਰੇ ਚੀਜ਼ਾਂ ਤਾਂ ਹੁਣ ਇੱਥੇ ਇਹ ਦੇਖ ਲਓ ਕਿ ਕਿਸ ਤਰ੍ਹਾਂ ਦਾ ਸਾਡੇ ਇੱਥੇ ਨਿਜ਼ਾਮ ਸਿਰਜਿਆ ਜਾ ਚੁੱਕਾ, ਜਿਹਦੇ ਵਿੱਚ ਇਹ ਸੰਵੇਦਨਾ ਵੀ ਹੈ ਨਹੀਂ ਕਿ ਘੱਟੋ ਘੱਟ ਚਲੋ ਮੰਨ ਲਿਆ ਕੋਈ ਦੋਸ਼ੀ ਬਦੋਸ਼ਾ, ਉਹ ਕੋਰਟ ਨੇ ਨਿਰਧਾਰਿਤ ਕਰਨਾ, ਤਾਂ ਕੋਰਟ ਦਾ ਫੈਸਲਾ ਤੇ ਘੱਟੋ ਘੱਟ ਉਡੀਕਿਆ ਜਾਵੇ ਨਾ। ਉਸ ਤੋਂ ਪਹਿਲਾਂ ਹੀ ਸਭ ਕੁਛ ਕੀਤਾ ਜਾ ਰਿਹਾ ਔਰ ਸਪੈਕਟ ਕੀਤਾ ਜਾ ਰਿਹਾ। ਜੇ ਕੋਈ ਵਿਰੋਧੀ ਪੇ ਰਿਹਾ ਤਦ, ਜੇ ਕੋਈ ਮੀਡੀਆ ਦਾ ਹਾਲ ਇਹ ਹੈ ਕਿ 4 ਦਿਨ ਪਹਿਲਾਂ ਜਿਹੜਾ ਮੀਡੀਆ ਨਿਆਂ ਕਰਦਾ ਸੀਗਾ ਅੱਜ ਨਾ ਕਰਦਿਆ ਭਾਵੇਂ ਆ ਕਿ ਹੁਣ ਕਹਿੰਦੇ ਆ ਕਿ ਸਾਬਤ ਨਹੀਂ ਹੋਇਆ, ਕਿਸੇ ਬਦੋਸ਼ੇ ਨੂੰ ਸਜ਼ਾ ਨਾ ਹੋ ਜਾਵੇ, ਮਤਲਬ ਕਿ ਟੂਨ ਚੇਂਜ ਹੋ ਗਈ, ਜਿਵੇਂ ਉੱਤੋਂ ਸਕ੍ਰਿਪਟ ਚੇਂਜ ਹੋ ਜਾਂਦੀ ਆ ਤੇ ਨਾਲ ਦੀ ਨਾਲ ਟੂਨ ਚੇਂਜ ਹੋ ਜਾਂਦੀ ਹੈ। ਖੈਰ ਇਹ ਸਾਡੇ ਮੀਡੀਆ ਦਾ ਰੰਗ ਢੰਗ ਆ, ਪਰ ਅਸਲ 'ਚ ਹੋਇਆ ਕੀ ਆ ਕਿ ਅਦਾਲਤਾਂ ਨੇ ਇਸ ਮਾਮਲੇ ਦੇ ਵਿੱਚ ਮਤਲਬ ਕਿ ਇੱਕ ਤੇ ਇਲਾਹਾਬਾਦ ਹਾਈ ਕੋਰਟ ਨੇ ਲਿਆ ਸੀ ਸਜ਼ਾਏ ਨੋਟਿਸ, ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਵਿੱਚ ਵੀ ਇਹਨਾਂ ਨੂੰ ਜਾ ਕੇ ਜਵਾਬ ਦਾਖਲ ਕਰਨਾ ਪਿਆ। ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਗੱਲ ਜਾ ਕੇ ਇਹਨਾਂ ਨੇ ਦੱਸੀ ਆ, ਉਹ ਮੈਂ ਸਮਝਦਾ ਇੱਕ ਸਾਰੇ ਜਿਹੜਾ ਕਿ ਦਿਲ ਕੰਬਾਊ ਪ੍ਰਕਰਨ ਹੈ, ਸਾਰੇ ਪ੍ਰਕਰਨ ਦੇ ਵਿੱਚ ਹਾਸੋ ਦੀ ਜੀ। ਉਹ ਹੁਣ ਜਾ ਕੇ ਕੀ ਕਹਿ ਰਹੇ ਨੇ, ਜਾ ਕੇ ਕਹਿ ਰਹੇ ਆ ਕਿ ਸਾਡੀ ਖੁਫੀਆ ਏਜੰਸੀਆਂ ਨੂੰ ਸਲਾਹ ਮਿਲੀ ਸੀਗੀ ਕਿ ਸਵੇਰ ਤੱਕ ਇੱਥੇ ਦੰਗੇ ਭੜਕ ਸਕਦੇ ਆ, ਸੋ ਇਸ ਕਰਕੇ ਅਸੀਂ ਸੰਸਕਾਰ ਵਾਲਾ ਕੰਮ ਰਾਤੋਂ ਰਾਤ ਹੀ ਨਵੀਂ ਦਿੱਤਾ। ਦੇਖੋ ਕੋਈ ਐਸੀ ਮੈਂ ਕਹਿੰਦਾ ਕਿ ਬੇਸ਼ਰਮ ਸਰਕਾਰ ਸ਼ਾਇਦ ਹੀ ਦੁਨੀਆ ਦੇ ਵਿੱਚ ਹੋਏਗੀ ਕਿ ਜਿੱਥੇ ਲਾਅ ਐਂਡ ਆਰਡਰ ਮੇਨਟੇਨ ਨਹੀਂ ਰੱਖਿਆ ਜਾਂਦਾ, ਸਭ ਕੁਛ ਹੋ ਹੀ ਜਾਂਦਾ ਹੈ। ਉਸ ਤੋਂ ਬਾਅਦ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ ਕਿ ਚਲੋ ਤੁਹਾਡੇ ਕੋਲ ਸਪੋਜ਼ ਕਰੋ ਬਾਤ ਕਰੋ ਕਿ ਇਹਨਾਂ ਦੇ ਕੋਲ ਇਨਪੁਟ ਇਸ ਤਰ੍ਹਾਂ ਦੀ ਹੈ, ਕੀ ਇਹਨਾਂ ਦੇ ਕੋਲ ਹੋਰ ਮਸ਼ੀਨਰੀ ਨਹੀਂ ਹੈ ਉਸ ਤਰ੍ਹਾਂ ਦਾ ਮਾਹੌਲ ਬਣਾਉਣ ਵਾਸਤੇ ਕਿ ਕੱਲ੍ਹ ਨੂੰ ਇੱਥੇ ਕੋਈ ਗੜਬੜ ਨਾ ਹੋ ਜਾਵੇ। ਤਾਂ ਦੂਜੀ ਗੱਲ ਇਹ ਆ ਕਿ ਜਦ ਮੌਤ ਦੀ ਖਬਰ ਲੱਗ ਗਈ, ਮੌਤ ਦੀ ਖਬਰ ਤੇ ਉਸੇ ਵੇਲੇ ਆ ਗਈ ਕਿਉਂਕਿ ਸੰਸਕਾਰ ਤੇ ਉੱਤੇ ਤੇ ਪੱਤਰਕਾਰ ਪਹੁੰਚ ਗਏ ਸਨ। ਦੱਸੋ ਕਿਹੜੀ ਖੁਫੀਆ ਇੰਟੈਲੀਜੈਂਸੀ ਫਿਰ ਉਹਨਾਂ ਨਹੀਂ ਕੰਮ ਕਰ ਰਹੀ ਸੀ ਕਿ ਪੱਤਰਕਾਰਾਂ ਨੂੰ ਵੀ ਪਤਾ ਲੱਗ ਰਿਹਾ ਸੀਗਾ, ਘਰ ਦੇ ਵੀ ਉਹਨਾਂ ਦੇ ਉੱਤੇ ਆ ਗਏ, ਹੋਰ ਪਿੰਡ ਵਾਸੀ ਵੀ ਨਿਕਲ ਆਏ। ਤਾਂ ਤੁਹਾਡੀ ਇੰਟੈਲੀਜੈਂਸੀ ਸ਼ਿਕੂ ਦੀ ਆ ਕਿਉਂਕਿ ਪੱਤਰਕਾਰਾਂ ਨੂੰ ਪਤਾ ਲੱਗਿਆ ਪਿਆ ਸੀਗਾ ਕਿ ਰਾਤ ਨੂੰ ਸੰਸਕਾਰ ਕਰਨ ਚੱਲੇ ਆ, ਤੇ ਜੇ ਕੁਛ ਹੋਣਾ ਹੁੰਦਾ ਤਾਂ ਫਿਰ ਤੱਕ ਹੋ ਜਾਂਦਾ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹਾਨਾ ਫੜਿਆ ਇਹਨਾਂ ਨੇ। ਆਪਾਂ ਦੇਖਿਆ ਹੀ ਆ ਉਹ ਪਿੱਛੇ ਜੇ ਇੱਕ ਗਰੋਹਬਾਜ਼ ਇਹਨਾਂ ਨੇ ਫੜਿਆ ਸੀ, ਫੜ ਕੇ ਜਿਸ ਤਰੀਕੇ ਨਾਲ ਲਿਆ ਕੇ ਉਹ ਐਕਸੀਡੈਂਟ ਦੇ ਵਿੱਚ ਉਸ ਤੋਂ ਬਾਅਦ ਭਗੌੜਾ ਵਿਖਾ ਕੇ ਉਹਦਾ ਗੱਡੀ ਚਾੜਨਾ ਸਾਰਾ ਪ੍ਰਕਰਨ ਸੀ, ਉਹ ਸਭ ਨੇ ਦੇਖੇ ਔਰ ਉਸ ਤੋਂ ਬਾਅਦ ਬਹਾਨਾ ਕੀ ਬਣਾ ਦਿੱਤਾ ਗਿਆ ਸੀਗਾ ਕਿ ਜੋ ਭੱਜ ਗਿਆ, ਭੱਜਣ ਵਾਲੀ ਹਾਲਤ ਦੇ ਵਿੱਚ ਹੈਗਾ ਉਹ ਮੋਟਾ ਜਿਹਾ ਦੇਖੋ ਲੱਤੋਂ ਲੰਗੜਾ ਬੰਦਾ ਸੀਗਾ, ਉਹ ਆਇਆ ਗਿਆ ਹੀ ਹੋ ਗਿਆ ਸਾਰਾ ਕੁਛ। ਤਾਂ ਇਹਨਾਂ ਪੁਲਿਸ ਵਾਲਿਆਂ ਦੇ ਕੋਲ ਨਿਕਲਣ ਵਾਸਤੇ ਰਸਤੇ ਹੁੰਦੇ ਆ, ਰਸਤਿਆਂ ਦੀ ਜਿਹੜੀ ਸਕ੍ਰਿਪਟ ਹੁੰਦੀ ਆ ਉਹ ਇੰਨੀ ਕਮਜ਼ੋਰ ਹੁੰਦੀ ਆ ਕਿ ਇੱਕ ਸਧਾਰਨ ਬੁੱਧੀ ਵਾਲਾ ਬੰਦਾ ਵੀ ਜਿਹੜਾ ਹੈ ਨਾ ਉਹ ਕਈ ਵਾਰ ਮੱਥੇ ਤੇ ਹੱਥ ਮਾਰ ਕੇ ਕਹਿੰਦਾ ਕਿ ਕਾਸ਼ ਇਹੋ ਜਿਹੀਆਂ ਖਬਰਾਂ ਨਾਲੋਂ ਬੁੱਧੀ ਭ੍ਰਿਸ਼ਟੀ ਹੋ ਜਾਵੇ, ਚੰਗੀ ਗੱਲ ਆ। ਇਹੋ ਜਿਹਾ ਹਾਲ ਆ। ਤਾਂ ਹੁਣ ਇਹਨਾਂ ਨੇ ਆਪਣਾ ਜਵਾਬ ਦਾਖਲ ਕੀਤਾ, ਉਹ ਸੁਪਰੀਮ ਕੋਰਟ ਅਗਾਂਹ ਫਿਰ ਸੁਣਵਾਈ ਕਰੇਗਾ। ਇੱਕ ਮੇਰੇ ਖਿਆਲ ਦੇ ਨਾਲ ਹੋਰ ਸੁਣਵਾਈ ਹੋਏਗੀ ਘੱਟੋ ਘੱਟ, ਕਿਉਂਕਿ ਇਹਨਾਂ ਨੂੰ ਦੂਸਰਾ ਜਵਾਬ ਵੀ ਉੱਥੇ ਦੇਣਾ ਪਊਗਾ। 12 ਅਕਤੂਬਰ ਨੂੰ ਯੂਪੀ ਸਰਕਾਰ ਜਿਹੜੀ ਹੈ ਉਹ ਇੱਕ ਹੋਰ ਹਲਫਨਾਮਾ ਦੇਵੇਗੀ। ਤਾਂ ਇਸ ਮਾਮਲੇ ਦੇ ਵਿੱਚ ਇਹ ਵੀ ਵੇਖਿਆ ਜਾਏਗਾ ਇਲਾਹਾਬਾਦ ਹਾਈ ਕੋਰਟ ਦਾ ਜਿਹੜਾ ਸਟੇਟਸ ਕੀ ਰਹਿੰਦਾ, ਕਿਉਂਕਿ ਉੱਥੇ ਵੀ ਮਾਮਲਾ ਚੱਲ ਰਿਹਾ। ਮਾਮਲਾ ਕੀ ਹੈ ਕਿ ਦੇਖੋ ਇੱਕ ਤੇ ਹੈ ਨਾ, ਇੰਡੀਆ ਦੀ ਡੈਮੋਕ੍ਰੇਸੀ ਮਾੜੀ ਨਹੀਂ ਹੈ, ਡੈਮੋਕ੍ਰੇਸੀ ਨੂੰ ਚਲਾਉਣ ਵਾਲੇ ਲੋਕ ਜਾਂ ਜਿਨ੍ਹਾਂ ਤੇ ਜ਼ਿੰਮੇਵਾਰੀ ਸੀਗੀ ਉਹ ਲੋਕ ਜਿਹੜੇ ਆ ਉਹ ਇੱਥੇ ਐਸੇ ਮਿਲ ਗਏ ਆ ਇਸ ਦੇਸ਼ ਨੂੰ
ਜਿਹੜੇ ਕਿ ਕਿਸੇ ਵੀ ਪੱਖ ਤੋਂ ਕਾਬਲੀਅਤ ਸ਼ਾਇਦ ਨਹੀਂ ਰੱਖਦੇ। ਸਿਰਫ ਇੱਕੋ ਕਾਬਲੀਅਤ ਹੈ ਕਿ ਲੋਕਾਂ ਨੂੰ ਵੰਡਣਾ ਕਿਸ ਤਰ੍ਹਾਂ, ਲੋਕਾਂ ਨੂੰ ਭੰਡਣਾ ਕਿਸ ਤਰ੍ਹਾਂ, ਲੋਕਾਂ ਨੂੰ ਠੱਗਣਾ ਕਿਸ ਤਰ੍ਹਾਂ, ਲੋਕਾਂ ਨੂੰ ਰਗੜਨਾ ਕਿਸ ਤਰ੍ਹਾਂ। ਤਾਂ ਇਹ ਦੇਖੋ ਕਿ ਜਿਉਂਦੇ ਬੰਦੇ ਨੂੰ ਵੀ ਅਧਿਕਾਰ ਦਿੰਦੇ ਆ ਨਾ ਫੰਡਾਮੈਂਟਲ ਰਾਈਟਸ, ਜਿਸ ਤਰ੍ਹਾਂ ਤੁਹਾਡੇ US ਦੇ ਵਿੱਚ ਆ ਜਾਂ ਹੋਰ ਜਿੰਨੀਆਂ ਵੀ ਡੈਮੋਕ੍ਰੇਟਿਕ ਕੰਟਰੀਆਂ ਹੈਗੀਆਂ। ਤਾਂ ਇੰਡੀਆ ਦੇ ਵਿੱਚ ਜਿਉਂਦੇ ਬੰਦੇ ਦੇ ਜਿਸ ਤਰ੍ਹਾਂ ਫੰਡਾਮੈਂਟਲ ਰਾਈਟਸ ਨੇ, ਉਸੇ ਤਰ੍ਹਾਂ ਜਿਹਨੂੰ ਆਪਾਂ ਅੰਤਮ ਸੰਸਕਾਰ ਕਹਿ ਦਿੰਦੇ ਆ, ਇਹ ਵੀ ਇੱਕ ਰਾਈਟ ਹੈ ਬੰਦੇ ਦਾ। ਮਤਲਬ ਕਿ ਮਰੇ ਤੋਂ ਬਾਅਦ ਵੀ ਡੈਮੋਕ੍ਰੇਸੀ ਦੀ ਖੂਬਸੂਰਤੀ ਇਹੀ ਹੁੰਦੀ ਹੈ ਕਿ ਮਰੇ ਤੋਂ ਬਾਅਦ ਵੀ ਤੁਹਾਡੇ ਕੁਝ ਅਧਿਕਾਰ ਹੁੰਦੇ ਆ। ਤਾਂ ਹੁਣ ਉਹ ਜਿਹੜੇ ਅਧਿਕਾਰ ਆ ਉਹ ਨਾ ਇਹੀ ਅਦਾਲਤ ਨੇ ਸਵੈ ਰੋਕ ਲਿਆ ਕਿ ਕਮਾਲ ਦੀ ਗੱਲ ਹੈ। ਚਲੋ ਬਾਅਦ ਦੀਆਂ ਗੱਲਾਂ ਤੇ ਦੇਖਾਂਗੇ ਕੀ ਹੋਇਆ ਕੀ ਨਹੀਂ ਹੋਇਆ, ਕਿ ਤੁਸੀਂ ਸੰਸਕਾਰ ਵੀ ਚੱਕ ਕੇ ਰਾਤ ਨੂੰ ਕਰ ਦਿੱਤਾ। ਹੁਣ ਇਹ ਉੱਥੇ ਕਸੂਤੇ ਫਾਸੇ ਸਨ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਫੰਡਾਮੈਂਟਲ ਰਾਈਟਸ ਦਾ ਮਸਲਾ ਆ ਜਾਂਦਾ ਹੈ। ਤਾਂ ਜਦੋਂ ਇਹਨਾਂ ਨੂੰ ਲੱਗਿਆ ਕਿ ਅਸੀਂ ਤੇ ਕਿਤੇ ਨਾ ਕਿਤੇ ਫੰਡਾਮੈਂਟਲ ਰਾਈਟਸ ਦਾ ਫੰਡਾ ਜਿਹੜਾ ਉਹਦੇ ਤੇ ਡੰਡਾ ਚਾੜ ਦਿੱਤਾ, ਤੇ ਸਾਨੂੰ ਕਿਤੇ ਇਹ ਨਾ ਹੋਵੇ ਕਿ ਉੱਥੇ ਪੁਤਲੀ ਨਾਚ ਨਚਾਇਆ ਜਾਵੇ, ਤਾਂ ਇਹਨਾਂ ਨੇ ਵਿਚਾਲੜਾ ਰਸਤਾ ਕੱਢ ਲਿਆ ਕਿ ਜੀ ਉੱਥੇ ਦੇ ਦੰਗੇ ਭੜਕੇ ਜਾਵੇ। ਉਸ ਤੋਂ ਬਾਅਦ ਉੱਥੇ ਕਿੰਨੇ ਕੁ ਦੰਗੇ ਭੜਕੇ। ਦੰਗੇ ਇਹ ਕੋਈ ਨਹੀਂ ਹੈ ਕਿ ਉੱਥੇ ਜਾ ਕੇ ਦੰਗਈ ਜਿਹੜੇ ਸੀ ਬਹੁਤ ਵੱਡੇ ਪੱਧਰ ਤੇ ਜ਼ਰੂਰ ਸੁਣ ਲਓ। ਚਲੋ ਮੈਨੂੰ ਚੇਤਾ ਆ ਗਿਆ ਕਿ ਇੱਕ ਵੈਬਸਾਈਟ ਜੀ ਉੱਥੋਂ ਲੱਭੀ ਫਿਰਦੇ ਆ, ਕਹਿੰਦੇ ਇੱਕ ਵੈਬਸਾਈਟ ਫੜੀ ਜੀ ਰਾਤੋਂ ਰਾਤ ਬਣ ਗਈ, ਇੱਥੇ ਦੰਗਾ ਭੜਕਾਉਣ ਦੀ ਪੂਰੀ ਪਲੈਨਿੰਗ ਕੀਤੀ ਸੀ, ਪੁਲਿਸ ਨੇ ਟਰੇਸ ਕਰ ਲਈ। ਤਾਂ ਪੁਲਿਸ ਇਹ ਟਰੇਸ ਕਰ ਲੈਂਦੀ ਆ ਕਿ ਦੇਖੋ ਜੀ ਆਹ ਬਣੀ ਆ ਰਾਤ ਵੈਬਸਾਈਟ ਤੇ, ਤੜਕੇ ਸਭ ਕੁਛ ਹੋ ਗਿਆ। ਤੇ ਪੁਲਿਸ 9 ਦਿਨ ਇਹ ਨਹੀਂ ਪਤਾ ਕਰ ਪਾਉਂਦੀ ਕਿ ਉਸ ਕੁੜੀ ਨਾਲ ਰੇਪ ਹੋਇਆ ਜਾਂ ਨਹੀਂ। ਕਿ ਪੁਲਿਸ ਇਹੀ ਕਹੀ ਜਾਂਦੀ ਹੈ ਕਿ ਰੇਪ ਨਹੀਂ ਹੋਇਆ, ਰੇਪ ਨਹੀਂ ਹੋਇਆ। ਜਦਕਿ ਹੁਣ ਤੇ ਪਿੱਛੇ ਜਿੱਦਾਂ ਬਾਹਰ ਨੇ ਖੁਲਾਸਾ ਵੀ ਕਰ ਦਿੱਤਾ ਸੀ ਡਾਕੂਮੈਂਟਸ ਲੈ ਕੇ ਕਿ ਜਿੱਥੇ ਪਹਿਲੀ ਉਹਦੀ ਮੈਡੀਕਲ ਜਾਂਚ ਹੋਈ ਉਹਦੇ ਵਿੱਚ ਰੇਪ ਦੀ ਪੁਸ਼ਟੀ ਹੋਈ ਆ। ਸੋ ਇਹ ਸਾਰਾ ਕੁਛ ਆ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਜਿਸ ਤਰੀਕੇ ਨਾਲ ਇੱਥੇ ਐਪੀਸੋਡ ਵਾਪਰ ਰਹੇ ਨੇ ਹਾਥਰਸ ਦੇ ਵਿੱਚ, ਉਹ ਤੇ ਵਾਕਿਆ ਹੀ ਦਿਲ ਨੂੰ ਹਿਲਾਉਣ ਵਾਲੇ ਆ। ਜੋ ਹੋਇਆ ਉਹ ਤਾਂ ਦਿਲ ਨੂੰ ਹਿਲਾਉਣ ਵਾਲਾ ਹੈ ਹੀ ਆ। ਤੇ ਆਹ ਜਿਹੜਾ ਕੁਛ ਵਾਪਰਦਾ ਪਿਆ ਇਹ ਵੀ ਘੱਟ ਨਹੀਂ ਹੈ। ਸੋ ਦੰਗੇ ਜੇ ਭੜਕਾਉਣੇ ਹੁੰਦੇ ਤਾਂ ਕਿਸੇ ਨੇ ਬਾਅਦ ਚ ਵੀ ਭੜਕਾ ਲੈਣੇ ਸੀ, ਕੁਛ ਨਹੀਂ ਹੋਇਆ। ਦੰਗੇ ਕੌਣ ਭੜਕਾਉਂਦਾ, ਸਭ ਦੰਗਾ ਕਰਦਾ ਕੌਣ ਹੈ? ਦੰਗਾ ਜ਼ੋਰਾਵਰ ਹੀ ਸ਼ੁਰੂ ਕਰਦਾ। ਔਰ ਤੁਹਾਡੀ ਪੁਲਿਸ ਤੇ ਜ਼ੋਰਾਵਰਾਂ ਦੇ ਵਿੱਚ ਅੱਜ ਕੱਲ੍ਹ ਜਿਹੜਾ ਜ਼ਮੀਨ ਜਿਹਾ ਫਰਕ ਸੀ ਉਹ ਮਿਟ ਚੁੱਕਾ। ਵਾਕਿਆ ਬਿਲਕੁਲ ਮਿੰਟੂ ਜੀ। ਤੇ ਅਗਲੀ ਮਿੰਟ 'ਚ ਗੱਲ ਕਰੀਏ, ਰਾਹੁਲ ਗਾਂਧੀ ਪੰਜਾਬ ਵਿੱਚ ਕੰਮ ਖਤਮ ਕਰਕੇ ਹੁਣ ਹਰਿਆਣੇ 'ਚ ਕਹਿੰਦੇ ਤੁਰ ਪਏ ਆ। ਹਾਂ ਦੇਖੋ ਇਹ ਇਹਨਾਂ ਦੀ ਸਭਾ ਜਿਹੜੀ ਉਹ ਖਤਮ ਹੋ ਗਈ ਆ। ਹੁਣ ਉੱਥੇ ਜਾ ਕੇ 2-3 ਦਿਨ ਰੌਣਕ ਮੇਲਾ ਕਰ ਲੈਣਗੇ। ਚਲੋ ਅਸੀਂ ਵੀ ਜਿਵੇਂ ਕਹਿ ਲਓ ਕਿ ਬਿਠਾ ਕੇ ਇੱਥੋਂ ਤੋਰਤਾ। ਸਾਡੇ ਤੇ ਜਿੱਦਾਂ ਕਹਿ ਲਓ ਨਾ ਕਿ 70 ਤੇ ਆ ਕੇ ਵੀ ਇਹ ਲੋਕ ਜਿਹੜੇ ਆ ਉਹ ਆਪਣਾ ਕੰਮ ਕਰ ਜਾਂਦੇ, 70 ਤੇ ਵੀ 72 ਵਾਹ ਜਾਂਦੇ ਆ। 72 ਪਾਉਣਾ ਆਪਾਂ ਪੰਜਾਬੀ 'ਚ ਕਹਿੰਦੇ ਆ ਨਾ ਕਿ ਫਲਾਣਾ ਵੀ 72 ਵਾਹ ਲਵੇ। ਜਦੋਂ ਬੰਦਾ ਫਸਿਆ ਹੁੰਦਾ ਨਾ ਉਹ ਕਹਿੰਦਾ ਹੁਣ ਤੂੰ ਵੀ ਆ ਜਾ ਯਾਰ, ਤੂੰ ਵੀ 72 ਵਾਹ ਲਾ ਵੀ, ਹੁਣ ਤੂੰ ਵੀ ਕਸਰ ਨਾ ਛੱਡੀ ਕੋਈ। ਅਸੀਂ ਉਸ ਸਿਚੁਏਸ਼ਨ ਦੇ ਵਿੱਚ ਆ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਲੈ ਹੁਣ ਅਸੀਂ ਤੇ 70 ਤੇ ਤੂੰ ਵੀ 72 ਵਾਹ ਲਾ। ਤੇ ਹੋਰ ਵੀ ਕੋਈ ਰਹਿ ਗਿਆ ਹੁਣ ਤੇ ਅਰਵਿੰਦ ਕੇਜਰੀਵਾਲ ਨੂੰ ਵੀ ਆ ਜਾਣਾ ਚਾਹੀਦਾ, ਉਹ ਵੀ ਆ ਜਾਵੇ। ਇਹ ਇੱਕ ਨੇ ਬਹੁਤ ਵੱਡੀਆਂ ਗੱਡੀਆਂ ਲੈ ਕੇ, ਲਗਜ਼ਰੀ ਗੱਡੀਆਂ ਲੈ ਕੇ ਉਹ ਕੱਢ ਲਿਆ ਜਲਸਾ। ਇੱਕ ਟਰੈਕਟਰਾਂ ਤੇ ਆ ਗਿਆ। ਹੁਣ ਹੋਰ ਕੁਛ ਨਹੀਂ ਤੇ ਮੋਟਰਸਾਈਕਲਾਂ ਤੇ ਆ ਜਾਓ, ਤੁਸੀਂ ਵੀ ਕੱਢ, ਤੁਸੀਂ ਵੀ ਪਿੱਛੇ ਨਾ ਰਹਿ ਜਾਓ, ਤੁਸੀਂ ਵੀ ਘੁੰਮ ਲਓ ਪੰਜਾਬ। ਇਹ ਇੱਥੋਂ ਘੁੰਮ ਕੇ ਪੰਜਾਬ ਹੈ ਜਿਹੜਾ ਉਹ ਵੇਖ ਕੇ ਚੱਲ ਗਏ ਆ। ਹਾਲਾਂਕਿ ਜਦੋਂ ਐਂਟਰ ਹੋਣਾ ਸੀ ਹਰਿਆਣੇ ਦੇ ਵਿੱਚ ਇਹਨਾਂ ਨੇ, ਦੇਖੋ ਕੱਲ੍ਹ ਉੱਥੇ ਸੰਗਰੂਰ ਆਏ। ਸੰਗਰੂਰ ਦੇ ਵਿੱਚ ਜੋ ਉੱਥੇ ਬਾਜ਼ਾਰ ਦੀ ਇਹਨਾਂ ਨੇ ਤਹਿਸ ਨਹਿਸ ਕੀਤੀ ਆ, ਕਿਉਂਕਿ ਬਾਜ਼ਾਰ ਦੇ ਕੰਢੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਰੇਹੜੀ ਵਾਲਾ ਵੀ, ਫੜੀ ਵਾਲਾ ਵੀ, ਬਹੁਤ ਛੋਟੇ ਛੋਟੇ ਕਾਰੋਬਾਰ ਹੁੰਦੇ, ਸਭ ਕੁਛ ਬੰਦ ਕਰਾ ਦਿੱਤਾ। ਇੱਥੋਂ ਤੱਕ ਬਿਮਾਰਾਂ ਨੂੰ ਲੰਘਣ ਨਹੀਂ ਸੀ ਦੇ ਰਹੇ। ਬੰਦਾ ਕੁਛ ਐਸਾ ਕਿਸਾਨ ਹੁੰਦਾ ਯਾਰ, ਐਸਾ ਕਿਸਾਨ ਜਿਹੜਾ ਇੱਕ ਵੱਡਾ ਗਦੇਲਾ ਲਾ ਕੇ ਤੇ ਬੈਠਾ ਟਰੈਕਟਰ ਤੇ ਇਹਨੂੰ ਪੁੱਛਿਆ, ਕਹਿੰਦਾ ਲੈ ਮੇਰੇ ਟਰੈਕਟਰ ਦੇ ਸਾਰੇ ਗੱਦੇਦਾਰ ਸੀਟਾਂ ਬਾਰੇ ਬੋਲੀ ਜਾਂਦੇ ਆ, ਕੋਈ ਮੋਦੀ ਦੇ ਜਹਾਜ਼ ਬਾਰੇ ਵੀ ਪੁੱਛ ਲਓ। ਕਮਾਲ ਦੀ ਗੱਲ ਆ, ਮੋਦੀ ਜਹਾਜ਼ ਤੇ ਉੱਡਿਆ ਫਿਰ ਤੇ ਮੋਦੀ ਨੂੰ ਖੰਡ ਵੀ ਕਿੰਨੀ ਕੁ ਪੈਣ ਡਈ ਹੈ ਪੰਜਾਬ ਦੇ ਵਿੱਚ, ਵੇਖ ਲਾ ਤੂੰ ਆਪ ਹੀ ਵੇਖ ਲਾ। ਇਹ ਥੋੜ੍ਹੀ ਹੈ ਕਿ ਹੁਣ ਮੋਦੀ ਨਾਲ ਤੁਸੀਂ ਆਪਣੇ ਆਪ ਨੂੰ ਕੰਪੇਅਰ ਕਰ ਲਓਗੇ ਕਿ ਮੋਦੀ ਕੋਲ ਜਹਾਜ਼ ਇੰਨੇ ਦਾ ਤੇ ਮੇਰੇ ਕੋਲ ਟਰੈਕਟਰ ਇਹੋ ਜਿਹਾ ਸੀਗਾ। ਉਹ ਟਰੈਕਟਰ ਚਲੋ ਤੁਸੀਂ ਬਣਾ ਵੀ ਲਿਆ, ਪਤਾ ਨਹੀਂ ਕਿੱਥੋਂ ਲਿਆਂਦਾ ਇਹਨਾਂ ਨੇ, ਕਿੱਥੋਂ ਖੜਾ ਖੁੜਾ ਕਰਕੇ ਲਿਆ ਕੇ ਹਿੰਦੁਸਤਾਨ ਉਹਨੂੰ ਸ਼ਿੰਗਾਰ ਲਿਆ। ਪਰ ਕਹਿਣ ਦਾ ਭਾਵ ਇਹ ਹੈ ਕਿ ਲੋਕਾਂ ਦੇ ਕੰਮ ਤੇ ਬੰਦ ਨਾ ਕਰਾਓ। 4-5 ਘੰਟੇ ਕੱਲ੍ਹ ਇਹਨਾਂ ਨੇ ਸੰਗਰੂਰ ਦੇ ਵਿੱਚ ਉੱਥੇ ਕੰਮ ਕਰ ਲੋਕਾਂ ਦੇ ਠੱਪ ਕਰਾ ਛੱਡੇ। ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਔਰ ਇੱਕ ਥਾਂ ਤੇ ਤਾਂ ਮੇਰੇ ਖਿਆਲ ਦੇ ਨਾਲ ਉੱਥੇ ਇਹੋ ਜਿਹਾ ਸਵਾਗਤ ਹੋਇਆ ਇਹਨਾਂ ਦਾ
ਕਾਲੀਆਂ ਝੰਡੀਆਂ ਨਾਲ, ਔਰ ਜਿਹੜੇ ਲੰਘ ਰਹੇ ਸੀ ਸਾਡੇ ਪੰਜਾਬੀ, ਜਿਨ੍ਹਾਂ ਨੂੰ ਹੁਣ ਇਸ ਸਮੇਂ ਆਪਾਂ ਜੇ ਦੇਖੀਏ ਜੇ ਹਾਲਾਤ ਆ ਤੇ ਉੱਥੇ ਬੇਸ਼ਰਮੀ ਕਹਿ ਸਕਦੇ ਹਾਂ, ਬੇਸ਼ਰਮੀ ਦੇ ਨਾਲ ਜਾ ਰਹੇ ਸੀਗੇ ਹੂੰ ਸਾਡੇ ਆਪਣੇ ਬੰਦੇ, ਜਿਹੜੇ ਕਿ ਇਹਨਾਂ ਵਿੱਚ ਨਹੀਂ ਰਹੇ ਇਸ ਮੌਕੇ ਤੇ ਕਿ ਰਾਜਨੀਤੀ ਨਾ ਕਰੋ, ਖੁਦ ਸਗੋਂ ਇਹੋ ਜਿਹੀ ਰਾਜਨੀਤੀ ਦੀ ਸਪੋਰਟ ਕਰ ਰਹੇ ਆ। ਤਾਂ ਹੋਇਆ ਕਿ ਉਹ ਸਾਰਾ ਕੁਛ ਜਦੋਂ ਕਰ ਰਹੇ ਸੀ ਕਿ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ, ਜੁੱਤੀਆਂ ਤੱਕ ਵਿਖਾਈਆਂ ਗਈਆਂ, ਕੀ ਖੱਟਣਾ ਇਹੋ ਜਿਹੀ ਰਾਜਨੀਤੀ ਚ, ਸਮਝ ਤੋਂ ਪਰੇ ਦੀ ਗੱਲ ਆ। ਫਿਰ ਉਸ ਤੋਂ ਬਾਅਦ ਹਰਿਆਣੇ ਵਾਲੇ ਕਹਿੰਦੇ ਕਿ ਅਸੀਂ ਇਹਨੂੰ ਵੜਨ ਨਹੀਂ ਦੇਣਾ, ਫਿਰ ਉਹ ਕਹਿੰਦੇ ਵੜਨ ਦਿਆਂਗੇ ਪਰ ਇਹਨੂੰ ਇਕੱਲੇ ਨੂੰ ਵੜਨ ਦਿਆਂਗੇ, ਫਿਰ ਉਹ ਕਹਿੰਦੇ ਕਿ ਅਸੀਂ 100 ਬੰਦੇ ਤੋਂ ਵੱਧ ਇਕੱਠ ਨਹੀਂ ਹੋਣ ਦੇਣਾ। ਅਖੀਰ ਉੱਥੇ ਬੈਰੀਕੇਡਿੰਗ ਕਰ ਦਿੱਤੀ। ਜਦੋਂ ਇੱਧਰੋਂ ਪਟਿਆਲੇ ਤੋਂ ਵਾਇਆ ਦੂਦਨ ਸਾਧਾਂ ਉਹ ਨਰੇੜੀ ਥਾਣੀ ਜਦੋਂ ਜਾਂਦੇ ਆ ਨਾ ਇੱਧਰੋਂ ਹਰਿਆਣੇ ਨੂੰ, ਔਰ ਰਸਤੇ ਦੇ ਵਿੱਚ ਸ਼ਾਇਦ ਮੇਰੇ ਖਿਆਲ ਦੇ ਨਾਲ ਘੱਗਰ ਨਦੀ ਆਉਂਦੀ ਆ ਜਾਂ ਕੋਈ ਪਰੇ ਹੋਰ ਨਦੀ ਆਉਂਦੀ, ਉਹਦੇ ਇੱਕ ਪੁਲ ਆ, ਪੁਲ ਤੇ ਬਾਰਡਰ ਪੈਂਦਾ, ਉੱਥੇ ਹੋਇਆ ਪਿਆ ਸੀਗਾ ਰੋਕਾ ਸਾਰਾ, ਉਹਨਾਂ ਨੇ ਬੈਰੀਕੇਡਿੰਗ ਕੀਤੀ ਹੋਈ ਸੀਗੀ, ਵਾਹਵਾ ਦੇਰ ਤੱਕ ਉੱਥੇ ਇਹਨਾਂ ਦੀ ਤਸਵੀਰ ਪਈ ਰਹੀ। ਫਿਰ ਅੰਤ ਦੇ ਵਿੱਚ ਬੈਰੀਕੇਡਿੰਗ ਤੋੜਨ ਦਾ ਯਤਨ ਕੀਤਾ ਗਿਆ ਕਾਂਗਰਸੀ ਕਾਰਕੁਨਾਂ ਵੱਲੋਂ, ਉਹਨਾਂ ਨੇ ਡਾਂਗਾਂ ਵੀ ਮਾਰੀਆਂ ਇਹਨਾਂ ਦੀ, ਚਲੋ ਮਾੜੀ ਗੱਲ ਹੈ, ਡਾਂਗਾਂ ਕਿਸੇ ਦੀ ਨਹੀਂ ਪੜੀਆਂ, ਮਾੜੀਆਂ ਗੱਲਾਂ। ਤਾਂ ਉਸ ਤੋਂ ਬਾਅਦ ਫਿਰ ਇਸ ਗੱਲ ਤੇ ਸਹਿਮਤੀ ਬਣੀ ਕਿ ਰਾਹੁਲ ਗਾਂਧੀ ਹੈ ਜਿਹੜਾ ਉਹ ਇੱਧਰ ਆਊਗਾ, ਤੇ ਰਾਹੁਲ ਗਾਂਧੀ ਜਦੋਂ ਹਰਿਆਣੇ 'ਚ ਆਇਆ ਸਿਰਫ ਇੱਕ ਹੀ ਟਰੈਕਟਰ ਤੇ, ਮਤਲਬ ਕਿ ਆਪ ਹੀ ਟਰੈਕਟਰ ਚਲਾ ਕੇ ਉੱਧਰ ਨੂੰ ਵੜ ਗਿਆ। ਜਿਹੜੇ ਇੱਧਰੋਂ ਗਏ ਸੀਗੇ ਲਾਮ ਲਸ਼ਕਰ ਵਾਲੇ ਉਹ ਪਿਛਾਂ ਨੂੰ ਮੁੜ ਆਏ, ਤੇ ਜਿਹੜੇ ਉੱਥੇ ਇਹਨਾਂ ਵਰਗੇ ਜਾਨੀ ਇਹਨਾਂ ਦੇ ਭਰਾ ਆ ਜਿਹੜੇ ਉਹ ਗਾਂ ਉਹਨਾਂ ਦੇ ਨਾਲ ਤੁਰ ਪਏ। ਫਿਰ ਉੱਥੇ ਰਾਹੁਲ ਗਾਂਧੀ ਦੇ ਨਾਲ ਚਲੋ ਸਾਡਾ ਕੰਮ ਨਿਬੜਿਆ, 3 ਦਿਨ ਇੱਧਰੋਂ ਉਹ ਕਰ ਗਏ ਮਜ਼ਮਾ, ਇੱਧਰੋਂ ਆਪਣਾ ਜਿਹੜਾ ਉਹਨਾਂ ਨੇ ਲਾਹਾ ਲੈਣਾ ਸੀਗਾ ਲੈ ਕੇ ਤੇ ਰਾਹਤ ਹੈ। ਹੁਣ ਗੱਲ ਇਹ ਆ ਕਿ ਇਸ ਤਰ੍ਹਾਂ ਦੀ ਰਾਜਨੀਤੀ ਦੇ ਕੇ ਕੀ ਗਈ ਹੈ। ਉਲਟਾ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਸਵਾਲ ਕੀਤਾ, ਉਹ ਕਹਿੰਦੇ ਕਿ ਆਹ ਕਿਸਾਨ ਆ, ਇਹ ਜਿਹੜਾ VIP ਕਿਸਾਨ ਆ ਜਿਹਦੇ ਮਹਿੰਗੇ ਬੂਟ ਆ, ਮਹਿੰਗਾ ਖੱਦਰ ਦਾ ਕੁੜਤਾ, ਜਿਹਦੇ ਸੋਫੇ ਲੱਗੇ ਹੋਏ ਆ ਟਰੈਕਟਰ ਦੇ ਉੱਤੇ, ਇਹ ਤੇ VIP ਕਿਸਾਨ ਹੈ, ਛੋਟੇ ਕਿਸਾਨ ਦੀ ਆਜ਼ਾਦੀ ਕਿਸ ਤਰ੍ਹਾਂ ਚਾਹੂਗਾ। ਤਾਂ ਮਤਲਬ ਕਿ ਕੌਮੀ ਪੱਧਰ ਤੇ ਵੀ ਤੁਸੀਂ ਸਵਾਲਾਂ ਦੇ ਘੇਰੇ ਚੋਂ, ਤਾਂ ਇੱਥੇ ਵੀ ਕਿਸੇ ਨੂੰ ਪੁੱਛ ਲਓ, ਚਾਹੇ ਕਾਂਗਰਸੀ ਆ ਪਰ ਹੋਵੇ ਬੰਦਾ ਜ਼ਮੀਰ ਵਾਲਾ, ਉਹਨੂੰ ਵੀ ਪੁੱਛ ਲਓ ਕਿ ਕੀ ਇਹ ਜਿਹੜਾ ਜਲਸਾ ਜਲੂਸ ਆ ਉਹ ਇਸ ਵੇਲੇ ਉਹਨੂੰ ਪਾਇਆ ਇਸ ਵੇਲੇ ਚੰਗਾ ਲੱਗਿਆ, ਉਹ ਵੀ ਕਹੂਗਾ। ਜਿਹੜਾ ਜ਼ਮੀਰਦਾਰ ਬੰਦਾ, ਜਿਹੜਾ ਜ਼ਮੀਨਦਾਰ ਬੰਦਾ ਹੈ ਨਾ, ਜ਼ਿਮੀਂਦਾਰ ਬੰਦਾ ਤਗੜਾ ਬਣਾ ਅੜਿਆ, ਉਹ ਤੇ ਕਾਂਗਰਸ ਦੇ ਨਾਲ ਤੁਰ ਪਿਆ, ਤੇ ਉਹ ਤੇ ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਵਪਾਰ ਵੀ ਕਰਦੇ ਆ ਬਹੁਤ ਸਾਰੇ ਲੋਕ ਰਾਜਨੀਤੀ ਦੇ ਵਿੱਚ, ਉਹਨਾਂ ਦੀ ਗੱਲ ਵੱਖਰੀ ਆ। ਪਰ ਇੱਕ ਆਮ ਕਾਂਗਰਸੀ ਕਾਰਕੁਨ ਨੂੰ ਵੀ ਪੁੱਛੋਗੇ ਉਹ ਵੀ ਸਹਿਮਤ ਆ ਕਿ ਠੀਕ ਹੈ ਅਕਾਲੀਆਂ ਨੇ ਜੋ ਕੀਤਾ, ਅਕਾਲੀਆਂ ਦੀ ਲੋੜ ਹੋਊਗੀ, ਸਾਨੂੰ ਇਸ ਤਰ੍ਹਾਂ ਦੀ ਲੋੜ ਨਹੀਂ ਸੀਗੀ। ਤਾਂ ਹੁਣ ਗੱਲ ਇਹ ਆ ਕਿ ਕੋਈ ਠੋਸ ਕੋਈ ਇੱਥੇ ਕੋਈ ਵਾਅਦਾ ਵੀ ਨਹੀਂ ਕੀਤਾ ਗਿਆ, ਕੋਈ ਭਰੋਸਾ ਵੀ ਨਹੀਂ ਦਿੱਤਾ ਗਿਆ। ਕੈਪਟਨ ਸਾਹਿਬ ਕਹਿੰਦੇ ਕਿ ਪ੍ਰਧਾਨ ਮੰਤਰੀ ਬਣਨਗੇ ਜੀ, ਇਹ ਸਾਰੇ ਕਾਨੂੰਨ ਰੱਦ ਕਰ ਦੇਣਗੇ, ਚੰਗੀ ਗੱਲ ਆ। ਬਾਦਲ ਸਾਹਿਬ ਜਿਹੜੇ ਆ ਸੁਖਬੀਰ ਸਿੰਘ ਬਾਦਲ ਜੀ, ਉਹ ਕਹਿੰਦੇ ਕਿ ਆਪਾਂ ਮੁੱਖ ਮੰਤਰੀ ਬਣਾਂਗੇ ਜਦੋਂ ਆਪਾਂ ਸਾਰੇ ਕਾਨੂੰਨ ਰੱਦ ਕਰ ਦਿਆਂਗੇ, ਆਪਾਂ ਅਡਾਨੀ ਅੰਬਾਨੀ ਬਣਨ ਨਹੀਂ ਦੇਣੇ। ਇਹ ਤੇ ਮੀਟਿੰਗਾਂ ਕਰਦੇ ਰਹੇ ਅਡਾਨੀ ਅੰਬਾਨੀ, ਉਹ ਰੰਗਸਬਾਜ਼ੀਆਂ ਮਾਰਦੇ ਰਹੇ ਇੱਥੇ ਸਮਿਟ ਕਰਾ ਕੇ ਕਿ ਆਓ ਸਾਡੇ ਇੱਥੇ ਇਨਵੈਸਟ ਕਰੋ। ਆਪ ਅਡਾਨੀ ਅੰਬਾਨੀ ਉਹਨਾਂ ਦੇ ਡੀਲਰ ਨੇ, ਖੁਦ ਆਪ ਹੀ ਇਹਨਾਂ ਦੇ ਪਾਵਰ ਪਲਾਂਟ ਲਵਾਏ ਆ ਜਿਹੜੇ ਸੂਰਜੀ ਊਰਜਾ ਵਾਲੇ, ਮੈਨੂੰ ਪਤਾ ਮੈਂ ਉਹ ਜਾਂਦਾ ਰਿਹਾ, ਉਹ ਜਿਹੜੇ ਉਦਘਾਟਨ ਕੀਤੇ ਜਾਂਦੇ ਸੀ। ਆ ਜਿਹੜੇ ਪੈਟਰੋਲ ਪੰਪਾਂ ਦੇ ਡੀਲਰ ਬਣੇ ਪਏ ਲਾਈਨ ਤੇ ਕੌਣ ਆ? ਮਤਲਬ ਕਿ ਬੜੀ ਅਜੀਬੋ ਗਰੀਬ ਦੀ ਰਾਜਨੀਤੀ ਹੋਈ ਪਈ ਆ। ਖੈਰ ਜੋ ਵੀ ਆ, ਸਾਡੇ ਇੱਥੇ ਜੋ ਹਾਜ਼ਮੇ ਉਹ ਕਾਫੀ ਵੱਡੇ ਆ, ਅਸੀਂ ਇਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਹੈ ਉਹ ਬਰਦਾਸ਼ਤ ਕਰ ਲੈਂਦੇ ਹਾਂ। ਪਰ ਇਹਦੇ ਚੋਂ ਕੀ ਕੱਟਿਆ, ਕੋਈ ਵਧੀਆ ਕਾਂਗਰਸੀ ਬੰਦਾ ਹੀ ਸਮਝਾ ਸਕਦਾ, ਸਾਨੂੰ ਤੇ ਸਮਝ ਨਹੀਂ ਲੱਗੀ ਕਿ ਉਹ ਕੀ ਮੈਸੇਜ ਦੇਣਾ ਚਾਹੁੰਦੇ ਸੀਗੇ। ਇਹਦੇ ਨਾਲੋਂ ਚੰਗਾ ਇਹ ਸੀਗਾ ਕਿ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਸਿੰਘ ਨੂੰ ਫੜਦੇ ਗੁੱਟੋਂ, ਕਿਆ ਉਹ ਕੈਪਟਨ ਸਾਹਿਬ ਜਿਹੜਾ ਛੇੜਾ ਲਾ ਕੇ ਆਉਣੇ ਆ, ਨਾਲ ਜਾਖੜ ਹੁੰਦਾ, ਨਾਲ ਇਹਨਾਂ ਦੇ 70-80 ਘੱਟੋ ਘੱਟ MLA ਜਿਹੜੇ ਹੈਗੇ ਆ ਉਹ ਹੁੰਦੇ, ਸਾਰੇ ਦੇ ਸਾਰੇ ਜਾ ਕੇ ਬਿਹਾਰ ਦੇ ਵਿੱਚ ਬਹਿ ਜਾਂਦੇ ਕਿ ਅਸੀਂ ਇੱਥੇ ਆਹ ਕੁਛ ਕਰਨਾ ਹੈ, ਸ਼ਾਇਦ ਕੁਛ ਨਾ ਕੁਛ ਜਿਹੜਾ ਪਿੜ ਪੱਲੇ ਪੈਂਦਾ। ਪਰ ਇਹੋ ਜਿਹੀ ਰਾਜਨੀਤੀ ਅੱਜ ਕੱਲ੍ਹ ਦੇਖਣ ਨੂੰ ਘੱਟ ਮਿਲਦੀ ਹੈ। ਜੀ ਵਾਕਈ। ਅਗਲੀ ਮਿੰਟੋ ਜੀ ਗੱਲ ਕਰੀਏ, ਕਹਿੰਦੇ ਹਰਿਆਣੇ ਵਿੱਚ ਹੁਣ ਕਿਸਾਨਾਂ ਤੇ ਪਾਣੀ ਤੇ ਡਾਂਗਾਂ ਦੀ ਵਾਛੜ। ਦੇਖੋ ਹਰਿਆਣੇ ਦੇ ਵਿੱਚ ਇਹ ਦੂਸਰਾ ਮੌਕਾ ਹੈ, ਤੁਹਾਨੂੰ ਯਾਦ ਹੋਣਾ ਕਿ ਸ਼ੁਰੂਆਤ ਹੀ ਉੱਥੋਂ ਹੋਈ ਸੀਗੀ, ਉੱਥੇ ਪਹਿਲਾਂ ਸੰਘਰਸ਼ ਹੋਇਆ ਸੀਗਾ, ਪਿਛਲੀ ਦੇ ਵਿੱਚ ਉੱਥੇ ਬੜਾ ਵੱਡਾ ਲਾਠੀ ਚਾਰਜ ਕੀਤਾ ਗਿਆ ਸੀ। ਔਰ ਕਮਾਲ ਦੀ ਗੱਲ ਆ ਕਿ ਮੁੜ ਕੇ ਭਾਜਪਾ ਨੇ ਮੁੱਕਰ ਗਏ ਸਨ ਕਿ ਕਿਸਾਨਾਂ ਤੇ ਲਾਠੀ ਚਾਰਜ ਹੋਇਆ ਹੀ ਨਹੀਂ। ਇਹ ਦੇਖੋ ਕਿੱਡੇ ਬੇਸ਼ਰਮ ਲੋਕ ਨੇ ਜਿਹੜੇ ਰਾਜਨੇਤਾ ਆ, ਮੁੱਕਰ ਹੀ ਗਏ ਸੀ ਫੁਟੇਜ ਹੋਣ ਦੇ ਬਾਵਜੂਦ। ਪਰ ਇਹਨਾਂ ਦੇ ਆਪਣੇ ਬੰਦੇ ਕੁਛ ਜਿਹੜੇ ਆ ਉਹ ਇਹਨਾਂ ਨੂੰ ਸਪੋਰਟ ਕਰਕੇ ਉਹ ਕਹਿੰਦੇ ਕਿ ਲਾਠੀ ਚਾਰਜ ਹੋਇਆ, ਪਰ ਉਹ ਕਿਸਾਨ ਜਿਹੜੇ ਆ ਉਹ ਕਿਸਾਨ ਨਹੀਂ, ਕਾਂਗਰਸੀ ਸੀਗੇ। ਐਸੀ ਰਾਜਨੀਤੀ ਹੈ। ਖੈਰ
ਅੱਜ ਉੱਥੇ ਖਾਸੀਆਂ ਜਥੇਬੰਦੀਆਂ ਜੁੜੀਆਂ ਸੀਗੀਆਂ, ਬੜਾ ਵੱਡਾ ਇਕੱਠ ਸੀ। ਇੱਧਰੋਂ ਵੀ ਗਏ ਸੀਗੇ, ਆਪਣੇ ਮੁੰਡੇ ਵੀ ਗਏ ਸੀਗੇ। ਲੱਖਾ ਸਿਧਾਣਾ, ਉਹ ਗਾਇਕ ਆ ਜਿਹੜਾ, ਮੈਨੂੰ ਨਾਮ ਭੁੱਲ ਜਾਂਦਾ ਗਾਇਕਾਂ ਦਾ, ਜਸ ਬਾਜਵਾ ਸ਼ਾਇਦ ਉਹਦਾ ਨਾਮ ਹੂੰ ਆ। ਹੂੰ ਉਹ ਦਾਦੂਵਾਲ ਸਾਹਿਬ ਵੀ ਉੱਥੇ ਪਹੁੰਚੇ ਹੋਏ ਸੀਗੇ। ਉਹ ਤੇ ਹਰਿਆਣੇ ਦੇ ਕਮੇਟੀ ਦੇ ਪ੍ਰਧਾਨ ਆ, ਤੁਹਾਨੂੰ ਪਤਾ, ਸਰਬੱਤ ਖਾਲਸਾ ਚ, ਤੇ ਉਹ ਛੁੱਟੀ ਲੈ ਗਏ ਆ ਨਾ ਸਰਬੱਤ ਖਾਲਸਾ ਚ ਜਿਹੜੀ ਪਟਵਾਰੀ ਜਥੇਦਾਰੀ ਮਿਲੀ ਸੀ। ਜੀ ਤਾਂ ਖੈਰ ਉੱਥੇ ਉਹ ਵੀ ਸੀਗੇ, ਹੋਰ ਲੋਕ ਵੀ ਸੀਗੇ ਬਹੁਤ ਸਾਰੇ। ਤਾਂ ਉਹ ਜਿਹੜਾ ਇਕੱਠ ਸੀਗਾ, ਉਹਨਾਂ ਨੇ ਜਾ ਕੇ ਦੁਸ਼ਯੰਤ ਚੌਟਾਲਾ ਦੇ ਘਰ ਦਾ ਘਿਰਾਓ ਕਰਨਾ ਸੀ। ਪਰ ਇਹਦੇ ਨਾਲ ਇੱਕ ਹੋਰ ਵੀ ਆ, ਜਿਹੜਾ ਦੁਸ਼ਯੰਤ ਦਾ ਚਾਚਾ ਆ, ਅਭੈ ਸਿੰਘ ਚੌਟਾਲਾ, ਜਿਹਦੇ ਨਾਲ ਹੁਣ ਇਹ ਅੱਡ ਹੋ ਚੁੱਕੇ ਆ, ਉਹਨੇ ਵੀ ਅੱਜ ਇੱਕ ਬਹੁਤ ਵੱਡਾ ਇਕੱਠ ਕੀਤਾ ਸੀਗਾ, ਸ਼ਾਇਦ ਸੱਤੇ ਦੇ ਵਿੱਚ ਹੀ ਸੀਗਾ ਉਹ ਇਕੱਠ। ਤੇ ਚਲੋ ਉਹਨੇ ਮੰਗ ਪੱਤਰ ਦਿੱਤਾ, ਤੇ ਇਹਨਾਂ ਦਾ ਕੰਮ ਇਹ ਸੀਗਾ ਕਿ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਜਾਵਾਂਗੇ ਦੁਸ਼ਯੰਤ ਚੌਟਾਲਾ ਦੇ ਘਰ ਦਾ ਘਿਰਾਓ ਕਰਾਂਗੇ। ਇਹਨਾਂ ਦੀ ਮੰਗ ਇਹੋ ਕਿ ਤੂੰ ਅਸਤੀਫਾ ਦੇ, ਕਿਉਂਕਿ ਤੂੰ ਬੇਦੀ ਲਾਲ ਦਾ ਪੜਪੋਤਾ ਹੈ। ਤੇ ਉਹ ਚੌਧਰੀ ਤੇ ਸਾਰੀ ਜ਼ਿੰਦਗੀ ਜ਼ਿਮੀਂਦਾਰਾਂ ਲਈ, ਕਿਸਾਨਾਂ ਲਈ ਲੜਦਾ ਰਿਹਾ, ਅਹੁਦੇ ਤੱਕ ਵੀ ਤਿਆਗਦਾ ਰਿਹਾ। ਤੇ ਤੂੰ ਅਸਤੀਫਾ ਦੇ ਕੇ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਪ੍ਰੈਸ਼ਰਾਈਜ਼ ਕਰ, ਜਿਵੇਂ ਹੁਣ ਅਸੀਂ ਮੰਗ ਕਰਦੇ ਹਾਂ, ਇਹਨਾਂ ਦੇ ਅੱਗੇ ਹੱਥ ਜੋੜਦੇ ਹਾਂ ਕਿ ਤੁਸੀਂ ਇਸ ਤਰੀਕੇ ਦਾ ਕੋਈ ਪ੍ਰੈਸ਼ਰ ਦੇ ਕਰੋ ਤਾਂ ਕਿ ਕੁਛ ਸਾਡੇ ਹੱਥ ਪੱਲੇ ਪੈ ਜਾਵੇ। ਤਾਂ ਖੈਰ ਉਸ ਤੋਂ ਬਾਅਦ ਫਿਰ ਜਦੋਂ ਤੁਰੇ ਮੰਚ ਤੋਂ ਤਕਰੀਰਾਂ ਹੋਈਆਂ, ਜੋਸ਼ੀ ਦੀਆਂ ਤਕਰੀਰਾਂ, ਉਹਨਾਂ 'ਚ ਕੀ ਪੈਣਾ, ਕਿਸ ਨੇ ਕੀ ਕਿਹਾ, ਕਿਸ ਨੇ ਕੀ ਕਿਹਾ। ਤਾਂ ਉੱਥੋਂ ਜਦੋਂ ਤੁਰੇ ਘਰਾਓ ਵਾਸਤੇ, ਗਾਂ ਇੱਕ ਚੌਂਕ ਆਉਂਦਾ ਦੁਸ਼ਯੰਤ ਚੌਟਾਲਾ ਦੀ ਰਿਹਾਇਸ਼ ਦੇ ਨਜ਼ਦੀਕ, ਤੇ ਉੱਥੇ ਬੈਰੀਕੇਡਿੰਗ ਇਹਨਾਂ ਨੇ ਪਹਿਲਾਂ ਹੀ ਕਰ ਲਈ ਸੀਗੀ। ਉਸ ਸਾਰੇ ਇਕੱਠ ਨੂੰ ਰੋਕ ਲਿਆ ਗਿਆ ਉੱਥੇ, ਤੇ ਕਾਫੀ ਦੇਰ ਤੱਕ ਮਤਲਬ ਕਿ ਹੁੰਦੀ ਰਹੀ ਬਹਿਸ ਬਸਾਈ। ਉਸ ਤੋਂ ਬਾਅਦ ਇਹਨਾਂ ਨੇ ਬੈਰੀਕੇਡ ਹਟਾਉਣ ਦਾ ਯਤਨ ਕੀਤਾ ਕਿਸਾਨਾਂ ਨੇ। ਜਿਹੜੀ ਤੁਹਾਨੂੰ ਪਤਾ ਹੀ ਹੈ, ਪੁਲਿਸ ਜਾਂ ਸਰਕਾਰ ਜਿਹੜੀ ਆ ਉਹ ਫਿਰ ਮੌਕਾ ਤਲਾਸ਼ਦੀ ਹੈ। ਹਾਲਾਂਕਿ ਉੱਥੇ ਪੁਲਿਸ ਨੇ ਟਾਈਮ ਦਿੱਤਾ। ਦੇਖੋ, ਮੇਰੀ ਪੂਰੀ ਇੱਕ ਪਾਸੇ ਗੱਲ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਅੱਛਾ ਖਾਸਾ ਟਾਈਮ ਦਿੱਤਾ ਇਹਨਾਂ ਨੂੰ। ਉਹਨਾਂ ਨੇ ਬੈਰੀਕੇਡਿੰਗ ਇਸ ਤਰੀਕੇ ਦੀ ਕੀਤੀ ਸੀਗੀ ਕਿ ਛੇਤੀ ਕੀਤਾ, ਉਹ ਹਿੱਲਦੀ ਨਹੀਂ ਸੀ, ਵਿੱਚ ਲੋਹੇ ਦੀ ਪਾਈਪ ਪਾਈ ਸੀ। ਪਰ ਕਿਸਾਨ ਜਦੋਂ ਫਿਰ ਜ਼ਿਆਦਾ ਹੀ ਕਰਨ ਲੱਗੇ ਤਾਂ ਉਹਨਾਂ ਨੇ ਪਾਣੀ ਦੀਆਂ ਬਾਛੜਾਂ ਮਾਰੀਆਂ, ਉਸ ਤੋਂ ਬਾਅਦ ਲਾ ਦਿੱਤਾ। ਪਰ ਗੱਲ ਇਹ ਆ ਕਿ ਗਲਤ ਹੋਇਆ, ਸਾਰਾ ਕੁਛ ਨਹੀਂ ਸੀ ਹੋਣਾ ਚਾਹੀਦਾ। ਦੇਖੋ, ਉੱਥੇ ਕਿਸਾਨ ਜੇ ਆਏ ਗਏ ਆ, ਤੂੰ ਖੁਦ ਕਿਸਾਨ ਦਾ ਪੜਪੋਤਾ, ਕਿਸਾਨ ਦਾ ਪੋਤੇ ਆ। ਜੇ ਹੁਣ ਵੇਖੋ, ਇੱਕ ਸੱਚ ਹੋਰ ਗੱਲ ਚੇਤੇ ਆ ਗਈ, ਐਨ ਮੌਕੇ ਤੇ ਟਵੀਟ ਕਰਕੇ ਦੁਸ਼ਯੰਤ ਕਹਿੰਦਾ ਮੈਨੂੰ ਤਾਂ ਕਰੋਨਾ ਹੋ ਗਿਆ। ਮਤਲਬ ਇਹ ਕਿ ਕੋਈ ਘਰ 'ਚ 4 ਬੰਦੇ ਵੀ ਨਾ ਵੜ ਜਾਣ, ਮੈਂ ਤਾਂ ਖੁਦ ਨੂੰ ਕਹਿੰਦਾ ਆਈਸੋਲੇਟ ਕਰ ਲਿਆ। ਕਰੋਨਾ ਕਿਸ ਤਰ੍ਹਾਂ ਦਾ ਕਰੋਨਾ ਜਿਹੜਾ ਕਿਸਾਨੀ ਨੂੰ ਵੇਖ ਕੇ ਹੋ ਗਿਆ? ਕਮਾਲ ਦੀ ਗੱਲ ਹੈ। ਇਹਨੂੰ ਅੱਜ ਹੀ ਕਰੋਨਾ ਚੰਬੜਨਾ ਹੈਗਾ, ਬੈਠਾ ਤੂੰ ਕਰਿਆ। ਤੇ ਉਸ ਤੋਂ ਬਾਅਦ ਚਲੋ ਤੂੰ ਨਹੀਂ ਆ ਸਕਦਾ, ਹੋ ਸਕਦਾ ਕਰੋਨਾ ਪੋਜ਼ਿਟਿਵ ਆ ਗਿਆ ਹੋਵੇ, ਤੂੰ ਨਹੀਂ ਆ ਸਕਦਾ, 4 ਬੰਦੇ ਆਪਣੇ ਘਰ ਦੇ ਕਿ ਹਾਂ ਭਾਈ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ, ਤੁਸੀਂ ਜੋ ਵੀ ਮੰਗ ਰੱਖੋਗੇ ਅਸੀਂ ਉਹਦੇ ਤੇ ਵਿਚਾਰ ਕਰ ਲੈਂਦੇ। ਕੋਈ ਸਾਨੂੰ 5 ਦਿਨ ਦਾ 7 ਦਿਨ ਦਾ ਟਾਈਮ ਦੇ ਦਿਓ, ਅਸੀਂ ਉਹਦੇ ਤੇ ਵਿਚਾਰ ਕਰ ਲੈਂਦੇ, ਅਸੀਂ ਤੁਹਾਡੇ ਨਾਲ ਹੀ ਹਾਂ, ਹੋਰ ਕਿਤੇ ਜਾਣਾ ਹੈ। ਇਹਦੇ ਨਾਲ ਕੀ ਹੈ ਕਿ ਬਚ ਜਾਣਾ ਸੀਗਾ। ਪਰ ਕੀ ਕਰੀਏ, ਇਹ ਫੈਮਿਲੀ ਅੱਜ ਕੱਲ੍ਹ ਤੁਹਾਨੂੰ ਪਤਾ, ਜਿੱਦਾਂ ਬਾਦਲ ਸਾਹਿਬ ਦੀ ਫੈਮਿਲੀ ਸੀਗੀ, ਉਹਦੇ ਵਿੱਚ ਕੋਈ ਕਾਂਗਰਸ 'ਤੇ ਚੱਲ ਗਿਆ, ਕੋਈ ਜੋ ਹਿੰਸਿਆ ਨਾਲ ਵੀ ਆ ਗਿਆ, ਕੋਈ ਕਿਤੇ ਕੋਈ ਕਿਤੇ। ਇਸੇ ਤਰ੍ਹਾਂ ਇਹਨਾਂ ਦਾ ਵੀ ਟੱਬਰ ਆ ਚੌਟਾਲਿਆਂ ਦਾ। ਰਣਜੀਤ ਚੌਟਾਲਾ ਜਿਹੜਾ, ਉਹ ਵੀ ਇਹਨਾਂ ਦੇ ਨਾਲ ਹੀ, ਭਾਜਪਾ ਦੇ ਨਾਲ ਹੀ ਆ। ਜਿਹੜਾ ਅਭੈ ਚੌਟਾਲਾ ਹੈ ਉਹ ਅਲੱਗ ਆ, ਜਿਹੜਾ ਅਜੇ ਸਿੰਘ ਚੌਟਾਲਾ ਆ ਉਹ ਜੇਲ੍ਹ ਦੇ ਵਿੱਚ ਆ। ਸਾਰਾ ਕੁਛ ਜਿਹੜਾ ਉਹ ਪਰੇ ਹੋਇਆ ਪਿਆ ਸਮਝ ਤੋਂ। ਪਰ ਮੇਰੇ ਖਿਆਲ ਦੇ ਨਾਲ ਬਹੁਤ ਮੰਦਭਾਗੀ ਗੱਲ ਹੋਈ ਆ। ਹੋਣੀ ਨਹੀਂ ਸੀ ਚਾਹੀਦੀ, ਬਚਿਆ ਜਾ ਸਕਦਾ ਸੀ ਇਸ ਤਰ੍ਹਾਂ ਸਾਰੀ ਸਿਚੁਏਸ਼ਨ ਤੋਂ। ਪਰ ਦੁਸ਼ਯੰਤ ਚੌਟਾਲਾ ਜਿਸ ਤਰ੍ਹਾਂ ਦੀ ਰਾਜਨੀਤੀ ਕਰਦਾ ਪਿਆ, ਬੜੀ ਘਟੀਆ ਕਿਸਮ ਦੀ ਰਾਜਨੀਤੀ ਆ। ਕਿ ਇੱਕ ਤੇ ਦੇਖੋ, ਇਹ ਉਹ ਦੁਸ਼ਯੰਤ ਚੌਟਾਲਾ ਜਿਹਨੂੰ ਮੈਂ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਸੰਸਦ ਦੇ ਵਿੱਚ ਇੱਕ ਸਪੀਚ ਦਿੰਦਿਆਂ ਦੇਖਿਆ ਸੀ, ਮੈਨੂੰ ਅੱਛਾ ਲੱਗਿਆ। ਉਹਦੇ 'ਚ ਕਹਿ ਰਿਹਾ ਕਿ ਜਿਹੜੇ ਕੋਈ ਹੋਰ ਜਾ ਕੇ ਤੇ ਗੱਲ ਵੱਖਰੀ ਹੁੰਦੀ ਆ, ਪਰ ਜਿਸ ਦਿਨ ਕਿਸਾਨ ਭੜਕ ਗਿਆ ਉਸ ਦਿਨ ਫਿਰ ਇਹ ਗੱਲ ਨੂੰ ਫੜ ਕੇ ਆਤਮਾ ਨੂੰ ਤਖਤ ਤੋਂ ਲਾ ਲੈਂਦਾ। ਇਸ ਤਰ੍ਹਾਂ ਦੀ ਸਪੀਚ ਦਾ ਤੱਤਸਾਰ ਸੀਗਾ। ਤਾਂ ਜਿਹੜਾ ਬੰਦਾ ਉੱਥੇ ਭਾਰਤੀ ਜਨਤਾ ਪਾਰਟੀ ਦੀ ਅੱਖ ਚੱਕ ਪਾ ਕੇ ਗੱਲ ਕਰਦਾ, ਅੱਜ ਭਾਰਤੀ ਜਨਤਾ ਪਾਰਟੀ ਦੀ ਝੂੜੀ 'ਚ ਨਿੰਮੋ ਝੂਣਾ ਹੋ ਕੇ ਬੈਠਾ, ਸਿਰਫ ਇੱਕੋ ਇੱਕ ਕੁਰਸੀ ਦੇ ਲਾਲਚ ਜਾਂ ਡਰ ਕਰਕੇ ਜਾਂ ਕੁਰਸੀ ਦੇ ਲਾਲਚ ਕਰਕੇ, ਪਰ ਆਪਣੀ ਭਰਤੀ, ਆਪਣਾ ਭਾਈਚਾਰਾ, ਉਹ ਆਪਣੀ ਬਰਾਦਰੀ, ਸਭ ਕੁਛ ਨੂੰ ਤਲਾਂਜੀ ਦੇ। ਜੀ ਜੀ ਬਿਲਕੁਲ। ਮਿੰਟੂ ਜੀ, ਅਗਲੀ ਗੱਲ ਕਰਦੇ, ਕਹਿੰਦੇ ਫਤਿਹਗੜ੍ਹ ਸਾਹਿਬ ਦੇ ਵਿੱਚ ਭਾਜਪਾ ਤੇ 11 ਅਹੁਦੇਦਾਰਾਂ ਦਾ ਵੱਡਾ ਫੈਸਲਾ ਇਹ ਕੀਤਾ ਉਹਨਾਂ ਨੇ ਵੀ ਖੇਤੀ ਬਿੱਲਾਂ ਦੇ ਖਿਲਾਫ ਦੇ ਦਿੱਤੇ ਅਸਤੀਫੇ। ਹਾਂਜੀ, ਇਹ 11 ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਸੀਗੇ। ਚਲੋ ਲਿਸਟ ਲੰਮੀ ਹੋ ਜਾਣੀ ਆ ਨਾਵਾਂ ਦੀ, ਤਾਂ ਇਹਨਾਂ ਨੇ ਅਸਤੀਫੇ ਦੇ ਦਿੱਤੇ ਨੇ ਆਪੋ ਆਪਣੇ ਅਹੁਦਿਆਂ ਤੋਂ। ਤੇ ਕਾਰਨ ਸਿਰਫ ਤੇ ਸਿਰਫ ਇਹੋ ਰਿਹਾ,
ਜੋ ਆਪਾਂ ਹੁਣ ਡਿਸਕਸ ਕਰਦੇ ਪਏ ਹਾਂ, ਮਤਲਬ ਕਿ ਕਿਸਾਨੀ ਨਾਲ ਜੁੜਿਆ ਮਸਲਾ ਜਿਹੜਾ ਸਾਰਾ। ਹੁਣ ਇਹਦੇ ਵਿੱਚ ਕੀ ਹੈ ਕਿ ਦਿਲਚਸਪ ਗੱਲ ਆ ਕਿ ਜਿਵੇਂ ਬੇਅਦਬੀਆਂ ਦੇ ਵੇਲੇ ਨਹੀਂ ਸੀ ਹੋਇਆ, ਤੁਹਾਨੂੰ ਯਾਦ ਹੋਣਾ ਕਿਵੇਂ ਅਸਤੀਫੇ ਧੜਾ ਧੜ ਆਉਂਦੇ ਸੀ, ਕੋਈ ਇੱਧਰੋਂ ਖਬਰ ਆ ਜੀ ਗਿਆ ਅਸਤੀਫਾ ਦੇ ਗਿਆ, ਅਸਤੀਫਾ ਦੇ ਗਿਆ। ਤੇ ਅੱਜ ਤੁਸੀਂ ਲਿਸਟ ਕੱਢ ਕੇ ਦੇਖ ਲਓ ਅਸਤੀਫੇ ਵਾਲਿਆਂ ਦੀ ਕਿੱਥੇ ਕਿੱਥੇ ਬੈਠੀ ਆ, ਕਿੱਥੇ ਕਿੱਥੇ ਬੈਠੀ ਆ। ਅਤੇ ਉਹ ਜ਼ਿਆਦੇ ਉਹੀ ਅਸਤੀਫਾਬਾਜ਼ ਲੋਕ ਜਿਹੜੇ ਆ ਨਾ, ਉਹ ਲਤੀਫਾਬਾਜ਼ ਬਣ ਕੇ ਉੱਥੇ ਹੀ ਜਿਵੇਂ ਉਹ ਲਿਫਾਫੇ ਨਹੀਂ ਕਈ ਵਾਰ ਬੇਰੀਆਂ ਚੜ ਜਾਂਦੇ ਲਿਫਾਫਿਆਂ 'ਚ, ਜਿਹਨੂੰ ਕਹਿ ਲਈਏ ਉਹ ਲਿਫਾਫਿਆਂ ਵਾਂਗੂ ਉੱਥੇ ਹੀ ਅੜ ਗਏ। ਇਹ ਅਸਤੀਫੇ ਇਸ ਤਰ੍ਹਾਂ ਦੇ ਵੀ ਹੁੰਦੇ ਆ। ਕਿਉਂਕਿ ਮੈਂ ਇਹਦੇ ਵਿੱਚ ਦੇਖ ਰਿਹਾ ਸੀਗਾ ਇਹਨਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਆ ਆਪਣੀ ਪਾਰਟੀ ਨੂੰ, ਪਰ ਮੈਂਬਰਸ਼ਿਪ ਨਹੀਂ ਛੱਡੀ। ਮੈਂਬਰਸ਼ਿਪ ਨਹੀਂ ਛੱਡ ਰਿਹਾ, ਤੋ ਮੈਂਬਰਸ਼ਿਪ ਛੱਡ ਕੇ ਜਾਂ ਤੇ ਪਰੇ ਹੋ, ਜਾਂ ਇੱਧਰ ਖੜ ਜਾਓ ਜਾਂ ਇੱਧਰ ਖੜ ਜਾਓ। ਹੁਣ ਲੀਕ ਦੇ ਵਿਚਾਲੇ ਖੜਨ ਦਾ ਤੇ ਕੋਈ ਫਾਇਦਾ ਹੀ ਨਹੀਂ ਹੈ, ਸੈਂਟਰਲਿਸਟ ਹੋਣ ਦਾ ਤੇ ਕੋਈ ਫਾਇਦਾ ਹੀ ਨਹੀਂ ਹੈਗਾ ਇਸ ਖੇਡ ਦੇ ਵਿੱਚ। ਕਿਉਂਕਿ ਤੁਹਾਨੂੰ ਵੇਖਣਾ ਪਵੇਗਾ ਜੇ ਤੁਸੀਂ ਪੰਜਾਬ ਨੂੰ ਤਿਆਰ ਕਰਦੇ ਹੋ, ਕਿਉਂਕਿ ਜੇ ਕਿਸਾਨ ਰੌਂਗ ਹੋਣ, ਕਿਸਾਨ ਗਲਤ ਹੋਣ, ਫਿਰ ਕੋਈ ਚੱਕਰ ਨਹੀਂ ਹੈਗਾ, ਫਿਰ ਹਰੇਕ ਬੰਦਾ ਕਹਿ ਸਕਦਾ। ਤਾਂ ਇੱਥੇ ਕਿਸਾਨ ਦੀ ਰੋਜੀ ਰੋਟੀ ਨਾਲ ਜੁੜਿਆ ਮਸਲਾ ਹੈ। ਪੰਜਾਬ ਦੀ ਛੱਡੋ, ਤੁਸੀਂ ਭਾਰਤ ਦੀ ਪੂਰੀ ਜੇ ਵੇਖੋਗੇ ਤੇ ਤਕਰੀਬਨ 50 ਕਰੋੜ ਦੀ ਵਸੋਂ ਹੈ ਜਿਹੜੀ ਉਹ ਖੇਤੀ ਤੇ ਨਿਰਭਰ ਆ। ਛੋਟੀ ਖੇਤੀ ਆ, ਮਾਰਜਨਲ ਖੇਤੀ ਆ, ਉਹਦੇ ਵਿੱਚ ਇਹਨਾਂ ਦੀਆਂ ਜ਼ਮੀਨਾਂ ਦਾਅ ਤੇ ਲੱਗਣਗੀਆਂ। ਕੱਲ੍ਹ ਨੂੰ ਕੋਰਟ ਕਚਹਿਰੀਆਂ 'ਚ ਪਤਾ ਨਹੀਂ ਕੀ ਹਾਲ ਹੋਏਗਾ। ਜੇ ਰਿਫਾਰਮਸ ਹੋਣੇ ਆ ਤਾਂ ਠੀਕ ਆ, ਕੋਈ ਚੱਜ ਦਾ ਰਿਫਾਰਮ ਹੋਵੇ, ਉਹਦੇ ਵਿੱਚ ਕੀ ਆ ਕਿ ਰਾਏ ਲਈ ਜਾਵੇ। ਜਿਹੜੀ ਇਹਨਾਂ ਦੀ ਐਕਸਪਰਟ ਕਮੇਟੀ ਹੁੰਦੀ ਹੈ ਕਿਸਾਨਾਂ ਦੀ, ਉਹ ਆਪਣੇ ਓਪੀਨੀਅਨ ਰੱਖੇ ਕਿ ਹਾਂ ਭਾਈ ਆਹ ਚੀਜ਼ ਠੀਕ ਹੈ, ਇੱਥੇ ਕਮਜ਼ੋਰੀ ਹੈ। ਜਿੱਦਾਂ ਆਰਟੀਆ ਸਿਸਟਮ ਹੈ, ਆਰਟੀਆ ਸਿਸਟਮ ਦਾ ਕਮਿਸ਼ਨ ਠੀਕ ਕੀਤਾ ਜਾ ਸਕਦਾ, ਜਾਂ ਹੋਰ ਕੋਈ ਇਸ ਤਰ੍ਹਾਂ ਦੀ ਕੋਈ ਹੁੰਦੀ ਹੈ ਮੁਨਾਫਾਖੋਰੀ ਜਿਹੜੀ ਇਲੀਗਲ ਢੰਗ ਦੇ ਨਾਲ ਜਾਂ ਗੈਰ ਵਾਜਬ ਢੰਗ ਦੇ ਨਾਲ, ਤਾਂ ਤੁਸੀਂ ਉਹਨੂੰ ਠੀਕ ਕਰ ਸਕਦੇ ਹੋ। ਕੰਟਰੈਕਟ ਫਾਰਮਿੰਗ ਲਿਆਉਣੀ ਵੀ ਹੈ ਤੁਸੀਂ ਤਾਂ ਰੈਗੂਲੇਟ ਕਰਕੇ ਲਿਆ ਸਕਦੇ ਹੋ ਕਿ ਸਰਕਾਰ ਇੱਕ ਸਕੰਜੇ ਦੇ ਰੂਪ 'ਚ ਉੱਤੇ ਰਹੇਗੀ ਦੋਨਾਂ ਪਾਰਟੀਆਂ ਦੇ, ਦੋਨਾਂ ਧਿਰਾਂ ਦੇ। ਉਹ ਵਧੀਆ ਚੀਜ਼ ਬਣ ਜਾਏਗੀ, ਠੀਕ ਹੈ ਨਾ। ਜੇ ਤੁਸੀਂ ਇਸ ਤਰ੍ਹਾਂ ਖੁੱਲੀ ਮੰਡੀ ਲਿਆਉਣੀ ਹੈ ਤਾਂ ਰੈਗੂਲੇਟ ਮੰਡੀ ਲਿਆਓ, ਉਹਦੇ 'ਚ ਟੈਕਸ ਸੈਸ ਜਿਹੜੇ ਉਹ ਸੂਬਿਆਂ ਦੇ ਬਣੇ ਰਹਿਣ। ਤੁਸੀਂ GST ਰਾਹੀਂ ਸਾਰੇ ਟੈਕਸ ਵੀ ਖੋਲ੍ਹੇ ਯਾਰ ਸੂਬਿਆਂ ਦੇ, ਤੁਸੀਂ ਉਹਨਾਂ ਦੇ ਸਾਰੇ ਅਧਿਕਾਰ ਅਖਤਿਆਰ ਸਭ ਕੁਛ ਖੋਹ ਲਿਆ। ਅੱਜ ਜੇ ਕੋਈ ਮਾੜਾ ਮੋਟਾ ਕਿਸੇ ਪਾਸਿਓਂ ਮਾਲੀਆ ਆਉਂਦਾ ਪੰਜਾਬ ਤੇ ਹਰਿਆਣੇ ਨੂੰ ਆਉਂਦੇ ਉਹਦੇ ਤੇ ਵੀ ਅੱਖ ਰੱਖ ਕੇ ਬਹਿ ਗਏ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਕੁੱਲ ਮਿਲਾ ਕੇ ਪੰਜਾਬ ਦੀ ਆਰਥਿਕਤਾ ਨਾਲ ਜੁੜੀਆਂ। ਔਰ ਆਰਥਿਕਤਾ ਕੋਈ ਸਧਾਰਨ ਆਰਥਿਕਤਾ ਨਹੀਂ। ਬੂਟਾ ਅੱਜ ਦੇਖ ਲਓ ਤੁਸੀਂ 35,000 ਕਰੋੜ ਰੁਪਈਆ ਆਇਆ ਸਾਨੂੰ। ਤੁਸੀਂ ਇੱਕ ਵਾਰੀ ਫੇਰ ਫਿਗਰ ਦੇਖੋ, 35,000 ਕਰੋੜ ਰੁਪਈਆ ਦੀਵਾਲੀ ਬਣ ਗਈ ਨਾ ਸਾਡੀ। ਦੀਵਾਲੀ ਤੋਂ ਪਹਿਲਾਂ 35,000 ਕਰੋੜ ਰੁਪਈਆ ਪੰਜਾਬ 'ਚ ਆ ਗਿਆ CCL ਦਾ, ਕੈਸ਼ ਕ੍ਰੈਡਿਟ ਲਿਮਟ ਦਾ। ਤੇ ਕੋਈ ਲਾ ਲਓ 25,000 30,000 ਕਰੋੜ ਰੁਪਈਆ ਅਸੀਂ ਕਣਕਾਂ 'ਚ ਨਹੀਂ ਛੱਡਣਾ। ਤੇ ਤੁਸੀਂ ਰਕਮ ਲਾ ਕੇ ਦੇਖੋ, ਮੈਂ ਤਾਂ ਹਿਸਾਬ 'ਚ ਕਮਜ਼ੋਰ ਹੈ, 60-70 ਲੱਖ ਕਰੋੜ ਰੁਪਈਆ ਹੋ ਗਿਆ ਨਾ, 60-70 ਹਜ਼ਾਰ ਲੱਖ ਕਰੋੜ। ਤਾਂ ਇਹ ਜਿਹੜਾ 60-70 ਹਜ਼ਾਰ ਕਰੋੜ ਰੁਪਈਆ ਹੋਏਗਾ, ਲੱਖ ਨਹੀਂ ਹੋਏਗਾ। ਤਾਂ ਤੁਸੀਂ ਇਹ ਦੇਖੋ ਕਿ ਉਹਦੇ ਨਾਲ ਅਸੀਂ ਕਿੰਨਾ ਕੁਛ ਕਰਦੇ ਹਾਂ ਆਪਣੇ ਬਾਜ਼ਾਰ ਦੇ ਵਿੱਚ, ਆਪਣੀ ਕਿੰਨੀ ਤੇਜ਼ੀ ਲੈ ਕੇ ਆਉਣੇ ਆ, ਉਹਦੇ ਨਾਲ ਕਿੰਨਾ ਕੁਛ ਹੁੰਦਾ ਹੈ। ਵਪਾਰੀ ਤੋਂ ਲੈ ਕੇ ਇੱਕ ਲੇਬਰਰ ਜਿਹੜਾ ਕਿ ਸਾਰੇ 'ਚ ਲੱਗਿਆ, ਭਾਵੇਂ ਉਹ ਖੇਤ ਮਜ਼ਦੂਰ ਨਹੀਂ ਹੈ, ਉਹਨੂੰ ਵੀ ਰੁਜ਼ਗਾਰ ਮਿਲਦਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਨੂੰ ਸੋਚਣੀਆਂ ਚਾਹੀਦੀਆਂ। ਇਹ ਜਿਹੜੇ ਲੋਕ ਆ ਜੇ ਜਾਗੇ ਆ ਤੇ ਚੰਗੀ ਤਰ੍ਹਾਂ ਜਾਗਣ। ਇੱਦਾਂ ਜਿਵੇਂ ਕਹਿ ਲਈਏ ਨਾ ਕਿ ਖਾਨਾ ਪੂਰਤੀ ਜਿਹੜੀ ਹੁੰਦੀ ਆ ਕਿ ਪਿਆ ਵੀ ਨਹੀਂ ਮੋੜਨਾ, ਡੱਕਾ ਵੀ ਨਹੀਂ ਤੋੜਨਾ, ਇਹੋ ਜਿਹਾ ਕੰਮ ਨਹੀਂ ਕਰਨ ਦੀ ਜ਼ਰੂਰਤ। ਜਾਂ ਤਾਂ ਉੱਧਰ ਖੜੇ ਰਹੋ, ਖਲੋਤੇ ਰਹੋ, ਕਿਹੜਾ ਤੁਹਾਡਾ ਕੋਈ ਸਿਰ ਪਾੜਦਾ। ਤੇ ਜੇ ਕਿਸਾਨਾਂ ਨਾਲ ਆਉਣਾ ਤੇ ਖੁੱਲ੍ਹ ਕੇ ਆਉਣਾ ਚਾਹੀਦਾ। ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਪੰਜਾਬ ਦੇ ਸਿਹਤ ਮੰਤਰੀ ਨੂੰ ਹੋ ਗਿਆ ਜੀ ਕਰੋਨਾ। ਇਹ ਉਹ ਮੰਤਰੀ ਹੈ ਜਿਹਨੇ ਸਭ ਤੋਂ ਪਹਿਲਾਂ ਪਰਹੇਜ਼ ਕੀਤਾ ਸੀਗਾ। ਐਡੀ ਤਖਤੀ ਲਾ ਦਿੱਤੀ, ਜਿਵੇਂ ਟਰੰਕ ਨਹੀਂ ਸੀ ਆਉਂਦੇ ਹੁੰਦੇ ਪੁਰਾਣੇ ਜ਼ਮਾਨਿਆਂ 'ਚ, ਜਿਹੜੀਆਂ ਬੀਬੀਆਂ ਹੁੰਦੀਆਂ ਸੀ ਨਾ ਵਿਆਹੀਆਂ, ਉਹ ਟਰੰਕ ਆਉਂਦੇ ਹੁੰਦੇ ਸੰਦੂਕ ਦੇ ਲੱਕੜ ਦੇ ਮਸਾਂ ਦੋ ਬਲਦਾਂ ਤੋਂ ਖਿੱਚੇ ਜਾਂਦੇ ਸੀ। ਤੇ ਉੱਦਾਂ ਹੀ ਇਹਨੇ ਐਡੀ ਤਖਤੀ ਲਾਤੀ ਕਿ 31 ਮਾਰਚ ਤੀਕ ਪਬਲਿਕ ਡੀਲਿੰਗ ਪਾਉਂਦੇ ਆ। ਲੋਕੀ ਕਹਿੰਦੇ ਕਮਾਲ ਦਾ ਸਿਹਤ ਮੰਤਰੀ ਚੁਣਿਆ, ਜਿਹਨੂੰ ਸਭ ਤੋਂ ਪਹਿਲਾਂ ਡਰ ਪੈਦਾ ਹੋ ਗਿਆ ਤੇ ਲੁਕ ਗਿਆ। ਉਸ ਤੋਂ ਬਾਅਦ ਫਿਰ ਧਰਤੀ ਤੁਖਤੀ ਜੀ ਨੇ ਲਵਾ ਲੂ ਦਿੱਤੀ। ਤਾਂ ਹੁਣ ਵੇਖੋ ਇਹਨੂੰ ਕਰੋਨਾ ਪੋਜ਼ੀਟਿਵ ਹੋ ਗਿਆ, ਬਲਬੀਰ ਸਿੰਘ ਸਿੱਧੂ ਹੋਰਾਂ ਨੂੰ। ਤੇ ਇਹਨਾਂ ਨੇ ਹੁਣ ਕਹਿ ਵੀ ਦਿੱਤਾ, ਮੰਨ ਵੀ ਲਿਆ, ਪਰ ਰੌਲਾ ਇਹ ਆ, ਵਿਪਤਾ ਇਹ ਆ ਕਿ ਇਹ ਤੇ ਉੱਥੇ ਸਟੇਜ ਤੇ ਪਾਉਂਦੇ ਫਿਰਦੇ ਸੀ ਬਾਜ਼ੀਆਂ। ਇਹ ਹੁਣ ਸਮੱਸਿਆ ਆ ਜਾਣੀ ਆ। ਹੁਣ ਅੱਗੇ ਵੀ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਟੈਸਟ ਹੋਇਆ, ਟੈਸਟ ਹੁਣ ਫੇਰ ਹੋ ਜਾਣਾ ਜੀ। ਰਾਹੁਲ ਗਾਂਧੀ ਦਾ ਵੀ ਸ਼ਾਇਦ ਟੈਸਟ ਹੋਏਗਾ, ਕਿਉਂਕਿ ਇਹ ਪ੍ਰੋਟੋਕੋਲ ਹੀ ਬਣ ਜਾਂਦਾ ਹੈ ਨਾ।
ਹਾਲਾਂਕਿ ਪੰਜਾਬ ਦੇ ਵਿੱਚ ਤੇ ਜਿਵੇਂ ਕਹੀਏ ਨਾ ਕਿ ਜਾਦੂਗਰੀ ਹੋਈ ਆ, ਕਰੋਨਾ ਲੋਕਾਂ ਨੂੰ ਯਾਦ ਹੀ ਹੈ ਨਹੀਂ ਕੁਛ ਵੀ। ਵੈਸੇ ਵੀ ਜਦੋਂ ਤੁਹਾਨੂੰ ਪਤਾ ਸਾਹਮਣੇ ਮਸਲਾ ਭਵਿੱਖ ਦਾ ਹੋਵੇ, ਮਸਲਾ ਹੋਣ ਦਾ ਹੋਵੇ, ਮਸਲਾ ਰੋਟੀ ਦਾ ਹੋਵੇ, ਕਿਹੜੀਆਂ ਬਿਮਾਰੀਆਂ ਸ਼ਮਾਰੀਆਂ ਦਾ ਡਰ ਰਹਿੰਦਾ, ਕਿਉਂਕਿ ਸਭ ਤੋਂ ਵੱਡੀ ਬਿਮਾਰੀ ਤਾਂ ਭੁੱਖ ਹੀ ਹੈ ਨਾ। ਜਿਸ ਬੰਦੇ ਨੇ ਭੁੱਖ ਨਾਲ ਮਰਨਾ ਹੈ ਨਾ, ਉਹਨੂੰ ਉਹ ਡਰ ਜਿਹੜਾ ਹੈ ਉਹ ਦੂਸਰੇ ਸਾਰੇ ਡਰ ਤੋਂ ਨਿਡਰ ਕਰ ਦਿੰਦਾ। ਜਿਹੜਾ ਭੁੱਖ ਦਾ ਡਰ ਹੁੰਦਾ ਨਾ, ਉਹ ਦੂਸਰੇ ਜਿੰਨੇ ਵੀ ਦੂਸਰੇ ਕਿਸਮ ਦੇ ਖਤਰੇ ਹੁੰਦੇ ਆ ਨਾ, ਉਹਨਾਂ ਸਾਰਿਆਂ ਤੋਂ ਭੈ ਭੀਤ ਜਿਹੜਾ ਹੁੰਦਾ ਬੰਦਾ, ਉਹ ਨਿਰਭੈਕ ਬਣਾ ਦਿੰਦਾ, ਨਿਰਭੀਕ ਹੋ ਜਾਂਦਾ ਬੰਦਾ। ਸੋ ਇਹ ਸਾਰਾ ਮਸਲਾ ਜਿਹੜਾ ਉਸੇ ਤਰ੍ਹਾਂ ਦਾ ਹੀ ਹੈ। ਖੈਰ, ਇਹਨਾਂ ਨੂੰ ਸਾਰਿਆਂ ਨੂੰ ਟੈਸਟ ਕਰਾਉਣਾ ਪਊਗਾ, ਕਿਉਂਕਿ ਬਲਵੀਰ ਸਿੰਘ ਸਿੱਧੂ ਹੋਰਾਂ ਦੀ ਸਟੇਜ ਤੇ ਹਾਜ਼ਰੀ ਸੀ। ਪਰ ਚਲੋ ਕਰੋਨਾ ਪੋਜ਼ਿਟਿਵ ਹੋਇਆ, ਗੱਲਾਂ ਦੀਆਂ ਗੱਲਾਂ, ਰਾਜਨੀਤੀ ਆ, ਰਾਜਨੀਤੀ ਨੂੰ ਤੁਸੀਂ ਆਲੋਚਨਾਤਮਕ ਢੰਗ ਨਾਲ ਲੈਂਦੇ ਹੋ, ਇਹਨਾਂ ਦੀਆਂ ਨੀਤੀਆਂ ਦਾ ਵਿਸ਼ਲੇਸ਼ਣ ਕਰ ਦਿਓ, ਵੱਖਰੀ ਗੱਲ ਹੈ। ਪਰ ਸਿਹਤਯਾਬੀ ਇਹਨਾਂ ਦੀ ਜਿਹੜੀ ਹੈ ਉਹ ਜਲਦੀ ਹੋਵੇ, ਉਹਦੇ ਵਾਸਤੇ ਸ਼ੁਭਕਾਮਨਾਵਾਂ, ਦੁਆਵਾਂ। ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਤਾਂ ਕਹਿੰਦੇ ਲੌਂਗੋਵਾਲ ਦਾ ਇੱਕ ਹੋਰ ਵਿਵਾਦ ਹੁਣ ਸੁਰਖੀਆਂ ਦੇ ਵਿੱਚ। ਦੇਖੋ, ਲੌਂਗੋਵਾਲ ਦਾ ਜਿਹੜਾ ਉਹ ਸੁਰਖੀਆਂ ਦੇ ਵਿੱਚ ਹੀ ਰਹਿਣਾ, ਉਹਨੇ ਸੁੱਕਣਾ ਨਹੀਂ ਹੈ। ਪਤਾ ਨਹੀਂ ਸ਼ਾਹੀ ਕਿਸ ਤਰ੍ਹਾਂ ਦੀ ਆ, ਉਹ ਸ਼ਾਹੀ ਨਹੀਂ ਸੁੱਕ ਸਕਦੀ। ਦੇਖੋ, ਅੱਜ ਇੱਕ ਪੰਥਕ ਅਖਬਾਰ ਦੇ ਵਿੱਚ, ਯਾਨੀ ਦੋ ਸਿੱਖ ਅਖਬਾਰ ਆ, ਉਹਦੇ ਵਿੱਚ ਇੱਕ ਸਟੋਰੀ ਛਪੀ ਆ। ਸਟੋਰੀ ਬੜੀ ਹੈਰਾਨ ਕਰਦੀ ਹੈ। ਮੈਂ ਸੰਖੇਪ ਦੇ ਵਿੱਚ ਤੁਹਾਨੂੰ ਸੁਣਾ ਦਿੰਦਾ, ਟਾਈਮ ਖਤਮ ਹੋ ਗਿਆ। ਤਾਂ ਉਹਦੇ ਵਿੱਚ ਹੋਇਆ ਕੀ ਆ ਕਿ ਜੋ ਅਖਬਾਰ ਦੇ ਮੁਤਾਬਕ ਹੈ ਕਿ 26 ਦਾ ਰੌਲਾ ਸੀ ਰਾਜਸਥਾਨ ਦੇ ਵਿੱਚ, ਤੇ ਉਹ ਬੀਬੀ ਜਿਹੜੀ ਕੋਈ ਆ, ਉਹਨੇ ਕਿਸੇ ਨਾਲ ਸੌਦਾ ਕੀਤਾ ਸੀ। ਬਾਅਦ ਦੇ ਵਿੱਚ ਉਹ ਕਿਉਂਕਿ ਵਿਧਵਾ ਸੀਗੀ, ਤਾਂ ਉਹਨੇ ਉਹ ਮਤਲਬ ਕਿ ਜਿਹੜਾ ਮੁਖਤਿਆਰਨਾਮਾ ਸੀ ਆਪਣੇ ਭਰਾ ਨੂੰ ਦੇ ਦਿੱਤਾ। ਇਸ ਤਰ੍ਹਾਂ ਦੀ ਕਰਕੇ ਕੋਈ ਗੱਲ ਸੀਗੀ। ਤਾਂ ਉਸ ਤੋਂ ਬਾਅਦ ਤੇ ਉਹ ਫਿਰ ਸ਼ਿਕਾਇਤ ਲੈ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਕੋਲ ਆਈ। ਤਾਂ ਉਸ ਸਮੇਂ ਦੱਸਦੇ ਆ ਕਿ ਲੌਂਗੋਵਾਲ ਸਾਹਿਬ ਵੀ ਉੱਥੇ ਮੌਜੂਦ ਸੀ, ਤੇ ਉਹਨਾਂ ਨੇ ਸਿੱਧਾ ਹੀ ਸੰਪਰਕ ਕਰ ਲਿਆ ਕਿ ਕੋਈ ਗੱਲ ਨਹੀਂ, ਸਾਨੂੰ ਦੱਸੋ ਕਹਾਣੀ। ਤੇ ਉਸ ਤੋਂ ਬਾਅਦ ਦੱਸਦੇ ਆ ਕਥਿਤ ਤੌਰ ਤੇ ਲੌਂਗੋਵਾਲ ਨੇ ਆਪਣੇ ਭਤੀਜੇ ਤੇ 2 ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਇੱਕ ਵਫਦ ਜਿਹੜਾ ਉਹ ਸ਼੍ਰੋਮਣੀ ਕਮੇਟੀ ਦੀ ਗੱਡੀ ਦੇ ਕੇ ਘੱਲਿਆ, ਤੇ 2-3 ਗੇੜੇ ਲੱਗੇ ਆ। ਇਹਦੇ ਵਿੱਚ ਇੱਕ ਕੋਈ ਬਾਬਾ ਸ਼ਾਇਦ ਲੱਖਾ ਸਿੰਘ ਦਾ ਜ਼ਿਕਰ ਹੈ ਕਿ ਉਹਨਾਂ ਦੀ ਵੀ ਇੱਕ ਭੂਮਿਕਾ ਰਹੀ ਆ। ਤਾਂ ਇਹ ਸਾਰਾ ਕੁਛ ਹੈ ਜਿਹੜਾ ਉਹ ਦੱਸਿਆ ਗਿਆ ਕਿ ਇਸ ਤਰ੍ਹਾਂ ਗੇੜੇ ਮਾਰੇ ਗਏ, ਸਭ ਕੁਛ ਕੀਤਾ ਗਿਆ। ਪਰ ਐਨ ਮੌਕੇ ਤੇ ਜਦੋਂ ਮਤਲਬ ਕਿ ਸਾਰਾ ਕੁਛ ਹੋਣਾ ਸੀਗਾ, ਉਦੋਂ ਗੱਲ ਨੇਪਰੇ ਨਹੀਂ ਚੜੀ। ਹਾਲਾਂਕਿ ਚੁੰਝ ਹਰੀ ਕਰਨ ਦਾ ਯਤਨ ਕੀਤਾ ਗਿਆ, ਮਤਲਬ ਕਿ ਸਿੱਧੇ ਢੰਗ ਨਾਲ ਕਹਿਣ ਦਾ ਭਾਵ ਇਹੋ ਆ ਕਿ ਉਹ ਗੱਲ ਬਣੀ ਨਹੀਂ ਹੈ, ਪਰ ਉਹ ਗੱਲ ਨਿਕਲ ਜ਼ਰੂਰ ਆਈ ਆ। ਹੁਣ ਅਧਿਕਾਰਤ ਤੌਰ ਤੇ ਦੱਸਦੇ ਆ ਕਿ ਉਹ ਵਿਜ਼ਿਟ ਨਹੀਂ ਹੈ। ਸਮਝ ਗਏ ਨਾ ਤੁਸੀਂ, ਕਿ ਜਿਹੜੇ 2 ਸ਼੍ਰੋਮਣੀ ਕਮੇਟੀ ਮੈਂਬਰ ਗੱਡੀ ਲੈ ਕੇ ਕਮੇਟੀ ਦੀ ਜਾਂਦੇ ਆ, ਨਾਲ ਕਥਿਤ ਤੌਰ ਤੇ ਕਿਹਾ ਜਾਂਦਾ ਕਿ ਲੌਂਗੋਵਾਲ ਸਾਹਿਬ ਦਾ ਭਤੀਜਾ ਜਾਂਦਾ ਆ। ਸੋ ਉਹ ਅਧਿਕਾਰਤ ਤੌਰ ਤੇ ਕਿਤੇ ਵੀ ਦਰਜ ਨਹੀਂ, ਮਤਲਬ ਕਿ ਹਵਾਈ ਸਾਰਾ ਕੰਮ ਕਰਨ ਦਾ ਯਤਨ ਕੀਤਾ ਗਿਆ। ਤਾਂ ਹੁਣ ਇਹਨਾਂ ਦੀ ਕੋਈ ਪ੍ਰਤੀਕਿਰਿਆ ਤੇ ਨਹੀਂ ਆਈ ਹੁਣ ਤੱਕ, ਨਾ ਹੀ ਬਾਬਾ ਲੱਖਾ ਸਿੰਘ ਦੇ ਨਾਲ ਕੋਈ ਗੱਲਬਾਤ ਦੱਸਦੇ ਪੱਤਰਕਾਰਾਂ ਦੀ ਹੋਈ ਆ। ਪਰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੈ ਦੇਖੋ, ਉਹ ਸਾਫ਼ ਆ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਦੋਸ਼, ਇਸ ਤਰ੍ਹਾਂ ਦੇ ਇਲਜ਼ਾਮਾਤ ਲੱਗੇ ਆ। ਜਦੋਂ ਮੱਕੜ ਸਾਹਿਬ ਹੁੰਦੇ ਸੀ, ਜ਼ਮੀਨਾਂ ਦੀ ਖਰੀਦ ਫਰੋਖਤ ਦਾ ਕਿੰਨਾ ਰੌਲਾ ਪਿਆ, ਤੁਹਾਨੂੰ ਯਾਦ ਹੋਣਾ ਫਤਿਹਗੜ੍ਹ ਸਾਹਿਬ ਦੇ ਵਿੱਚ ਕਿੰਨਾ ਨੇ ਡੀਲ ਕੀਤੀ ਸੀ, ਉਹਦਾ ਰੌਲਾ ਪੈ ਗਿਆ ਕਿ ਜਿਹੜੀ ਜ਼ਮੀਨ ਮਾਰਕੀਟ ਦੇ ਵਿੱਚ ਅੱਧ ਰੇਟ ਤੇ ਮਿਲਦੀ ਆ, ਉਹ ਇਹਨਾਂ ਨੇ ਜ਼ਮੀਨ ਜਿਹੜੀ ਆ ਤਕਰੀਬਨ ਉਸ ਰੇਟ ਤੋਂ ਦੁੱਗਣੇ ਭਾਅ ਤੇ ਲੈਣ ਦਾ ਯਤਨ ਕੀਤਾ। ਫਿਰ ਪਟਿਆਲੇ ਦੇ ਵਿੱਚ ਰੌਲਾ ਪੈ ਗਿਆ, ਅਨੰਦਪੁਰ ਸਾਹਿਬ ਦੇ ਵਿੱਚ ਇੱਕ ਕੋਠੀ ਦਾ ਰੌਲਾ ਪਿਆ, ਉਹ ਅਦਾਲਤ ਦੀ ਕਿ ਚਲ ਗਿਆ ਸੀਗਾ। ਸੋ ਜ਼ਮੀਨਾਂ ਦੀ ਖਰੀਦ ਫਰੋਖਤ ਤੇ ਠੀਕ ਆ, ਅੱਗੇ ਵਿਵਾਦਤ ਬਣਦੀ ਰਹੀ ਆ, ਪਰ ਜ਼ਮੀਨਾਂ 'ਚ ਹੁਣ ਦਲਾਲੀ ਵਾਲਾ ਕੰਮ ਨਵਾਂ ਨਿਕਲ ਆਇਆ, ਇਹਦੇ ਤੇ ਜ਼ਰੂਰ ਸਪਸ਼ਟੀਕਰਨ ਦੇਣਾ ਚਾਹੀਦਾ। ਜੀ ਜੀ। ਤੇ ਮਿੰਟੂ ਜੀ, ਅਗਲੀ ਜੇ ਆਪਾਂ ਗੱਲ ਕਰਦੇ ਜਾਈਏ, ਕਹਿੰਦੇ ਬਠਿੰਡਾ ਦੇ ਬਲੱਡ ਬੈਂਕ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਗਿਆ। ਦੇਖੋ, ਸਰਕਾਰੀ ਹਸਪਤਾਲ ਦਾ ਹੀ ਬਲੱਡ ਬੈਂਕ ਆ। ਉਹਦੇ ਵਿੱਚ ਕੀ ਆ ਕਿ ਇਹਨਾਂ ਦੀ ਆਪਸ ਦੇ ਵਿੱਚ ਲਾਗਡਾਟ ਸੀਗੀ। ਜਿਹੜੇ ਉੱਥੇ ਹੈਗੇ ਸੀਗੇ ਕਰਮਚਾਰੀ, ਮਤਲਬ ਕਿ ਐਲਟੀ ਬੋਲਦੇ, ਇੱਕ ਸੀਨੀਅਰ ਐਲਟੀ, ਇੱਕ ਜੂਨੀਅਰ ਐਲਟੀ, ਤਾਂ ਇੱਕ ਹੋਰ ਸੀਗਾ ਸ਼ਾਇਦ ਹੈਲਥ ਵਰਕਰ। ਤਾਂ ਇਹਨਾਂ ਤਿੰਨਾਂ ਦੀ ਆਪਸ ਦੇ ਵਿੱਚ ਕੋਈ ਖਿੱਚਦਾਨ ਸੀਗੀ। ਤਾਂ ਹੋਇਆ ਕੀ ਹੈ, ਕਮਾਈ ਦੇ ਵਿੱਚ ਇਹਨਾਂ ਨੇ ਕਿਸੇ ਡੋਨਰ ਤੋਂ ਬਲੱਡ ਲਿਆ ਸੀਗਾ। ਬਾਅਦ 'ਚ ਪਤਾ ਲੱਗਿਆ ਕਿ ਡੋਨਰ ਤਾਂ HIV ਪੋਜ਼ਿਟਿਵ ਹੈ, ਪਰ ਉਦੋਂ ਤੀਕ ਇਹਨਾਂ ਨੇ ਬਲੱਡ ਇੱਕ ਬੀਬੀ ਨੂੰ ਚੜਾਤਾ ਸੀਗਾ, ਔਰ ਉਸ ਬੀਬੀ ਨੂੰ ਦੱਸਿਆ ਹੀ ਨਹੀਂ ਇਹਨਾਂ ਨੇ। ਤੇ ਮੁੜ ਕੇ ਸਾਰੇ ਤੱਥਾਂ ਦੇ ਨਾਲ ਵੀ ਇਹਨਾਂ ਨੇ ਹੀ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਮਾਮਲਾ ਦੱਬਿਆ ਰਹੇ, ਕਿਉਂਕਿ ਰਿਪੋਰਟ ਵੇਟ ਹੀ ਨਹੀਂ ਕੀਤੀ ਇਹਨਾਂ ਨੇ ਕਿ ਆ ਜਾਵੇ। ਉਸ ਤੋਂ ਪਹਿਲਾਂ ਹੀ ਖੂਨ ਜਿਹੜਾ ਚੜਾ ਦਿੱਤਾ ਗਿਆ ਹੈਗਾ। ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਵਧੀ ਆ, ਤੇ ਦੱਸਦੇ ਆ ਕਿ ਉਸ ਤੋਂ ਬਾਅਦ
ਉਸੇ ਡੋਨਰ ਨੂੰ ਦੁਬਾਰਾ ਬੁਲਾ ਕੇ ਬਲੱਡ ਲਿਆ ਗਿਆ ਤੇ ਥੈਲੇਸੀਮੀਆ ਹੁੰਦਾ ਸ਼ਾਇਦ, ਜਿਹਦੇ ਨਾਲ ਬੱਚੇ ਨੂੰ ਖੂਨ ਨਹੀਂ ਬਣਦਾ, ਤੇ ਉਹਨਾਂ ਨੂੰ ਖੂਨ ਜਿਹੜਾ ਚੜਾਇਆ ਜਾਂਦਾ, ਉਪਰਾ ਖੂਨ ਚੜਾਇਆ ਜਾਂਦਾ। ਤਾਂ ਉਸੇ ਤਰ੍ਹਾਂ ਦੀ ਇੱਕ ਬੱਚੀ ਸੀ ਵਿਚਾਰੀ, ਪਹਿਲਾਂ ਹੀ ਕੁਦਰਤੀ ਮਾਰੀ, 7 ਸਾਲ ਦੀ ਬੱਚੀ, ਉਹਨੂੰ ਬਲੱਡ ਚੜਾ ਦਿੱਤਾ, ਇਸ ਕਰਕੇ ਕਿ ਇਹ ਜਿਹੜੀ ਦੂਸਰੀ ਜੂਨੀਅਰ ਐਸੀ ਉਹ ਫਸ ਜਾਵੇ ਔਰ ਆਪ ਹੀ ਦੂਜਿਆਂ ਨੇ ਸ਼ਿਕਾਇਤ ਕਰ। ਤਾਂ ਇਹ ਮਸਲਾ ਫਿਰ ਇੱਕ ਜਾਂਚ ਪੜਤਾਲ ਕੀਤੀ ਗਈ, ਉਹਦੇ ਵਿੱਚ ਸਾਫ਼ ਹੋ ਗਿਆ ਕਿ ਇਸ ਤਰ੍ਹਾਂ ਦੀ ਕੁਤਾਹੀ ਕਹਿ ਲਓ ਜਾਂ ਇਸ ਤਰ੍ਹਾਂ ਦਾ ਜ਼ੁਲਮ ਇਹਨਾਂ ਨੇ ਕੀਤਾ। ਹਾਲ ਦੀ ਘੜੀ 'ਚ ਇਹਨਾਂ ਨੂੰ ਸਸਪੈਂਡ ਕਰ ਦਿੱਤਾ, ਪਰ ਜਥੇਬੰਦੀਆਂ ਜਾਂ ਜਿਹੜੇ ਸਮਾਜਿਕ ਕਾਰਕੁਨ ਆ ਉਹ ਕਹਿੰਦੇ ਆ ਕਿ ਇਹਨਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਔਰ ਇਹਨਾਂ ਨੂੰ ਸਾਰਿਆਂ ਨੂੰ ਡਿਸਮਿਸ ਕਰੋ। ਜੀ ਜੀ। ਤੇ ਮਿੰਟੂ ਜੀ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਧੰਨਵਾਦ, ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ ਜੀ। ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।